ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਆਦਾਬ ਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब अज 10 दिसंबर 2019 27 मगर नानकशाही संमत 551 का दिन है। तो डॉक्टर साहब प्रोग्राम शुरू करने तो पहला असी हमेशा तरह अपने दर्शकों ते ਸਰੋਤਿਆਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੀ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਅੱਜ ਕੱਲ੍ਹ ਉਹੀ ਕੁਛ ਚੱਲ ਰਿਹਾ ਹੈ ਜਿਸ ਨੂੰ ਮੈਜੋਰੀਟੇਰੀਅਨਿਜ਼ਮ ਕਹਿੰਦੇ ਨੇ। ਬਹੁ ਗਿਣਤੀ ਜਾਂ ਵੱਡ ਗਿਣਤੀ ਦਾ ਇਹ ਬਲਬੂਤੇ ਕਾਨੂੰਨ ਦੀਆਂ ਧੱਜੀਆਂ ਉਡਾਉਣੀਆਂ, ਦਸਤੂਰ ਦੀਆਂ ਧੱਜੀਆਂ ਉਡਾਉਣੀਆਂ ਜੀ। ਔਰ ਇਹ ਇਸ ਮਾਹੌਲ ਦੀ ਯਾਦ ਦਹਾਨੀ ਵੀ ਕਰਵਾਉਂਦਾ ਹੈ ਕਿ ਜਦੋਂ ਧੱਕੇ ਨਾਲ, ਜਿਵੇਂ ਇਹਨਾਂ ਨੇ 2014 'ਚ ਝੂਠੇ ਪ੍ਰਚਾਰ ਔਰ ਜਿਹੜੀ ਹੈ ਬੌਸਿੰਗ ਔਰ ਦੂਸਰੇ ਇੰਟੀਮੀਡੇਸ਼ਨ ਸਾਰੇ ਤੌਰ ਤਰੀਕੇ ਅਪਣਾ ਕੇ ਮੈਜੋਰਿਟੀ ਲਈ, ਔਰ 2019 ਦੇ ਵਿੱਚ ਫਿਰ ਜਿਵੇਂ ਇਹਨਾਂ ਨੇ ਝੂਠ ਪਰੋਸਿਆ ਪਾਕਿਸਤਾਨ ਦੇ ਖਿਲਾਫ ਨਫ਼ਰਤ, ਔਰ ਉਹ ਐਕਸ਼ਨ ਜਿਹੜੇ ਹੋਏ ਹੀ ਨਹੀਂ ਸੀ ਉਹਨਾਂ ਨੇ ਬਣਾ ਕੇ ਵੇਚਿਆ ਲੋਕਾਂ ਤੱਕ ਜਿਵੇਂ ਨਾਜ਼ੀਆਂ ਨੇ ਵੇਚਿਆ ਸੀ। ਔਰ ਉਹਦੇ 'ਚ ਅੱਜ 330 ਮੈਂਬਰ ਆਫ ਪਾਰਲੀਮੈਂਟ ਜਿਹੜੇ ਨੇ ਆਪਣੇ ਬਲਬੂਤੇ ਤੇ ਬੀਜੇਪੀ ਨੇ ਪਾਰਲੀਮੈਂਟ ਦੇ ਵਿੱਚ ਜਿੱਤੇ। ਔਰ ਉਸ ਦਾ ਕਿਵੇਂ ਮਿਸਯੂਜ਼ ਹੋ ਰਿਹਾ, ਅਸੀਂ ਪਹਿਲਾਂ ਉਸ ਦਾ ਜਲਵਾ ਇਸ ਐਬਸੋਲੂਟ ਮੈਜੋਰਿਟੀ ਤੋਂ ਬਾਅਦ 5 ਅਗਸਤ 2019 ਨੂੰ ਦੇਖਿਆ, ਜਦੋਂ ਕਿ ਆਰਟੀਕਲ 370(35)A ਇਸ ਨੂੰ ਚਲਦਾ ਕਰ ਦਿੱਤਾ ਗਿਆ। ਹਾਲਾਂਕਿ ਉਹ ਰਾਜ ਸਭਾ 'ਚ ਪਹਿਲਾਂ ਆਇਆ, ਜਿਸ ਰਾਜ ਸਭਾ ਦੇ ਵਿੱਚ ਬੀਜੇਪੀ ਦੀ ਮੈਜੋਰਿਟੀ ਨਹੀਂ ਹੈ, ਪਰ ਉਹਨੂੰ ਅਸੀਂ ਡਿਸਕਸ ਕਰਾਂਗੇ ਕਿ ਹੁਣ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹਦਾ ਨਾਂ ਕੈਬ ਰੱਖਿਆ ਹੋਇਆ ਇਹਨਾਂ ਨੇ, ਇਹ ਪਾਰਲੀਮੈਂਟ ਨੇ ਭਾਰਤੀ, ਜਿਹਨੂੰ ਲੋਕ ਸਭਾ ਇਹ ਕਹਿੰਦੇ ਨੇ, ਕਿਉਂਕਿ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਅਸੀਂ ਦੱਸ ਦਈਏ ਕਿ ਜਿਹੜੇ ਲਫ਼ਜ਼ ਲੋਕ ਸਭਾ ਅਤੇ ਰਾਜ ਸਭਾ ਨੇ ਇਹ ਕਾਮਨ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹੜੀ ਲੋਕਾਂ ਰਾਹੀਂ ਚੁਣੀ ਜਾਂਦੀ ਹੈ ਉਸ ਨੂੰ ਕਹਿੰਦੇ ਨੇ। ਔਰ ਰਾਜ ਸਭਾ ਜਿਹੜਾ ਅਪਰ ਹਾਊਸ ਹੈ ਇਹ ਇਨਡਾਇਰੈਕਟ ਇਲੈਕਸ਼ਨਾਂ ਦੇ ਨਾਲ ਚੁਣ ਕੇ ਆਉਂਦੇ ਨੇ, ਜਿਹੜੇ MLA ਹੁੰਦੇ ਨੇ ਅਸੈਂਬਲੀਆਂ ਦੇ ਉਹ ਚੁਣਦੇ ਨੇ। ਔਰ ਰਾਜ ਸਭਾ ਦੇ ਵਿੱਚ 4 ਜਿਹੜੇ ਮੈਂਬਰ ਨੇ ਉਹ ਗਵਰਨਮੈਂਟ ਨੋਮੀਨੇਟ ਕਰਦੀ ਹੈ। ਸੋ ਕੁੱਲ ਮਿਲਾ ਕੇ ਇਸ ਵੇਲੇ ਲੋਕ ਸਭਾ ਦੇ ਵਿੱਚ ਜਿਹੜਾ ਲੋਅਰ ਹਾਊਸ ਹੈ ਉਹਦੇ 'ਚ ਤਾਂ 303 ਬੀਜੇਪੀ ਦੇ ਆਪਣੇ ਹੀ ਨੇ, ਔਰ ਇਸ ਤੋਂ ਇਲਾਵਾ ਜਿਹੜੀਆਂ ਉਸ ਦੀਆਂ ਅਲਾਇੰਸ ਪਾਰਟੀਜ਼ ਨੇ ਜਿਨ੍ਹਾਂ ਦੇ ਵਿੱਚ ਅੰਨਾ DMK ਹੈ ਤਮਿਲਨਾਡੂ ਤੋਂ, ਔਰ ਬੀਜੂ ਪਟਨਾਇਕ ਦੀ ਪਾਰਟੀ ਹੈ ਉੜੀਸਾ ਦੀ, ਔਰ ਇਸੇ ਤਰ੍ਹਾਂ ਨਤੀਸ਼ ਕੁਮਾਰ ਦੀ JDU ਹੈ ਬਿਹਾਰ 'ਚੋਂ, ਅਕਾਲੀ ਦਲ ਹੈ ਪੰਜਾਬ 'ਚੋਂ, ਨਾਰਥ ਈਸਟ ਦੀਆਂ ਪਾਰਟੀਆਂ ਨੇ। ਸੋ ਉਸ ਬਲਬੂਤੇ ਨਾਲ ਉਹਨਾਂ ਨੂੰ ਜਿਹੜਾ ਕੋਈ ਦਿੱਕਤ ਨਹੀਂ ਹੁੰਦੀ ਕਿਸੇ ਵੀ ਗੱਲ ਨੂੰ ਕੈਰੀ ਕਰਨ ਲਈ। ਔਰ ਜ਼ਾਹਰ ਹੈ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਉਸੇ ਹੀ ਬਿਲਕੁਲ ਜਿਹਨੂੰ ਕਹਿੰਦੇ ਨੇ ਔਨ ਦਾ ਟੋਜ਼ 5 ਅਗਸਤ ਨੂੰ ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ, ਅਜੇ ਅਸੀਂ ਦੇਖ ਰਹੇ ਹਾਂ 4 ਮਹੀਨੇ ਤੋਂ ਜ਼ਿਆਦਾ ਵਕਤ ਹੋ ਗਿਆ ਕਿ ਉਸ ਦੇ ਪ੍ਰਭਾਵ ਇਹ ਨਹੀਂ ਵੀ ਉਸ ਵੈਲੀ ਤੱਕ ਹੀ ਨੇ, ਔਰ ਉਹ ਲਾਕਡਾਊਨ 'ਚ ਹੈ। ਇੰਟਰਨੈਸ਼ਨਲੀ ਵੀ ਜਿਸ ਅੰਦਾਜ਼ ਦੇ ਵਿੱਚ ਅੱਜ US ਸਰਫ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਗੱਲ ਕੀਤੀ ਹੈ, ਖਾਸ ਤੌਰ 'ਤੇ ਕੈਬ ਦੇ ਹਵਾਲੇ ਨਾਲ,
ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਹਵਾਲੇ ਨਾਲ, ਜਾਂ ਯੂਰਪੀਅਨ ਪਾਰਲੀਮੈਂਟ ਦਾ ਜਿਹੜਾ ਇੰਡੀਆ ਲਈ ਡੈਡੀਕੇਟਡ ਐਂਬੈਸਡਰ ਹੈ ਉਸ ਨੇ ਕਸ਼ਮੀਰ ਲਾਕਡਾਊਨ ਖਤਮ ਕਰਨ ਲਈ ਕਿਹਾ। ਉਹ ਦੱਸ ਰਿਹਾ ਹੈ ਕਿ ਵੀ ਉੱਥੇ ਜਿੰਨਾ ਮਰਜ਼ੀ ਝੂਠ ਇਹ ਸੀਰੀਅਲ ਕਿਲਰਸ ਮੋਦੀ ਔਰ ਅਮਿਤ ਸ਼ਾਹ, ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਦੋਨਾਂ ਨੇ ਕਤਲੇਆਮ ਕੀਤਾ ਸੀ, ਔਰ ਫਿਰ ਜਸਟਿਸ ਲੋਇਆ ਸੁਪਰੀਮ ਕੋਰਟ ਦਾ ਜਿਹੜਾ ਇਨਵੈਸਟੀਗੇਟ ਕਰ ਰਿਹਾ ਸੀ ਅਮਿਤ ਸ਼ਾਹ ਦੇ ਖਿਲਾਫ, ਉਹ ਸਾਰਿਆਂ ਨੂੰ ਕਿਵੇਂ ਉਹਦਾ ਮਰਡਰ ਮਹਾਰਾਸ਼ਟਰ ਬੰਬਈ ਦੇ ਵਿੱਚ ਕਰਵਾਇਆ ਗਿਆ। ਹੁਣ ਜਦੋਂ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਸ਼ਿਵ ਸੈਨਾ, ਕਾਂਗਰਸ ਔਰ ਸ਼ਰਦ ਪਵਾਰ ਦੀ ਪਾਰਟੀ ਦੀ ਹੈ, ਉਹਦੇ 'ਚ ਵੀ ਇਹ ਮੰਗ ਉੱਠ ਰਹੀ ਹੈ ਕਿ ਜਸਟਿਸ ਲੋਇਆ ਦੀ ਜਿਹੜੀ ਅਸੈਸੀਨੇਸ਼ਨ ਕਰਵਾਈ ਗਈ, ਹਾਲਾਂਕਿ ਉਹਨੂੰ ਹਾਰਟ ਅਟੈਕ ਸਾਬਤ ਕੀਤਾ ਗਿਆ ਇਹਨਾਂ ਵੱਲੋਂ, ਉਸ ਦੀ ਜਾਂਚ ਨੂੰ ਮੁੜ ਕੇ ਖੋਲ੍ਹਿਆ ਜਾਏ। ਸੋ ਜ਼ਾਹਰ ਹੈ ਕਿ ਇਸ ਸਾਰੇ ਦੌਰ ਦੇ ਵਿੱਚ ਇਹਨਾਂ ਨੇ ਕਸ਼ਮੀਰ ਦੇ ਮੁੱਦੇ ਦੇ ਹੁੰਦਿਆਂ ਵੀ ਦੂਸਰਾ ਪਾਰਟ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਥੱਲੇ, ਜਿਹੜਾ ਬੇਸ਼ੱਕ ਇਹਨਾਂ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਜਿਹੜਾ ਉਸ ਦਾ ਜ਼ਿਕਰ ਕੀਤਾ ਸੀ, ਪਰ ਇਹ ਹੁਣ ਬਿਲਕੁਲ ਜਦੋਂ ਅਸੀਂ ਇਹ ਕਹਿੰਦੇ ਰਹੇ ਕਿ ਭਾਈ ਇਹ ਤਾਂ ਈਵਨ ਜਿਹੜਾ ਕਨਸਟੀਟਿਊਸ਼ਨ ਜਿਹਦਾ ਕੋਈ ਸਿੱਖਾਂ ਲਈ ਤਾਂ ਕੋਈ ਮਤਲਬ ਹੀ ਨਹੀਂ ਹੈ, ਕਿਉਂਕਿ ਇਹ ਇਹਨਾਂ ਦਾ ਦੇ ਕਨਸਟੀਟਿਊਸ਼ਨ ਦਾ ਆਰਟੀਕਲ 25(20) ਸਿੱਖਾਂ ਨੂੰ ਬੋਧੀਆਂ ਜੈਨੀਆਂ ਦੇ ਨਾਲ ਹਿੰਦੂ ਬਣਾਉਂਦਾ ਹੈ, ਜਾਂ ਸਿੱਖ ਨੁਮਾਇੰਦਿਆਂ ਨੇ ਤਾਂ ਇਸ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ। ਪਰ ਫਿਰ ਵੀ ਜਦੋਂ ਦੂਸਰੇ ਲੋਕ ਇਹਨੂੰ ਸਮਝਣਾ ਚਾਹੁੰਦੇ ਨੇ ਔਰ ਜਿਨ੍ਹਾਂ ਨੂੰ ਇਹ ਤਾਸਰ ਦਿੱਤਾ ਗਿਆ ਹੈ ਕਿ ਜੀ ਬੜਾ ਇੱਕ ਲਿਬਰਲ ਕਨਸਟੀਟਿਊਸ਼ਨ, ਸੈਕੂਲਰ ਔਰ ਸਾਰਿਆਂ ਨੂੰ ਜਿਹੜੀ ਹੈ ਧਰਮ ਦੀ ਆਜ਼ਾਦੀ, ਫੰਡਾਮੈਂਟਲ ਰਾਈਟਸ, ਉਹ ਫੰਡਾਮੈਂਟਲ ਰਾਈਟਸ ਦੀਆਂ ਪਹਿਲੀਆਂ ਧੱਜੀਆਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਜੇ ਪੁਰਾਣੇ ਦੀ ਗੱਲ ਨਾ ਵੀ ਕਰੀਏ, ਇਸ ਦੌਰ ਦੀ ਗੱਲ ਕਰੀਏ, ਦੇਖ ਲਈ ਹੈ ਕਿ 4 ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਲੋਕਾਂ ਦੀਆਂ ਬੇਸਿਕ ਲਿਬਰਟੀਜ਼, ਤੁਰਨ ਫਿਰਨ ਦੀ ਆਜ਼ਾਦੀ, ਜਿਹਦੇ 'ਚ ਉਹਨਾਂ ਦੇ ਐਕਸ-3 ਚੀਫ ਮਿਨਿਸਟਰ ਸ਼ਾਮਲ ਨੇ, ਔਰ ਮੁੱਢਲੀਆਂ ਸਿਹਤ ਸੇਵਾਵਾਂ ਔਰ ਬਾਕੀ ਹਕੂਕਾਂ ਦਾ ਕੀ ਹਾਲ ਬਣਿਆ। ਪਰ ਜਿਹੜਾ ਇਹਨਾਂ ਨੇ ਉਹ ਢੋਂਗ ਜਿਹਾ ਕਨਸਟੀਟਿਊਸ਼ਨ ਦੇ ਵਿੱਚ ਮਜ਼ਹਬੀ ਆਜ਼ਾਦੀ ਦਾ ਰੱਖਿਆ ਹੋਇਆ ਸੀ ਕਿ ਹਰ ਕੋਈ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਉਹ ਆਪਣਾ ਧਰਮ ਪ੍ਰੈਕਟਿਸ ਕਰ ਸਕਦਾ ਹੈ, ਉਹ ਵੀ ਅਸੀਂ ਦੇਖ ਲਿਆ ਕਿ ਕਿਵੇਂ ਅਯੁੱਧਿਆ ਦੇ ਮਾਮਲੇ 'ਚ ਜਿਹੜਾ ਬਿਲਕੁਲ ਪਾਰਟੀਸਨ ਜਿਹੜੇ ਗੁੰਡੇ ਢਾਹ ਰਹੇ ਨੇ ਉਸ ਮਸੀਤ ਨੂੰ, ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ, ਤੁਸੀਂ ਇੱਥੇ ਮੰਦਿਰ ਬਣਾਓ। ਫਿਰ ਅਸੀਂ ਇਸ ਹਵਾਲੇ ਦੇ ਨਾਲ ਵੀ ਦੇਖਦੇ ਹਾਂ ਕਿ ਜਿਹੜੀ ਗਾਰੰਟੀ ਈਵਨ ਸਿੱਖਾਂ ਨੂੰ ਕਨਸਟੀਟਿਊਸ਼ਨ 'ਚ ਆਰਟੀਕਲ 25(20) ਦੇ ਇੱਕ ਕਲੌਜ਼ ਥੱਲੇ ਕਿਰਪਾਨ ਵੇਅਰ ਐਂਡ ਬੇਅਰ ਕਿ ਬਈ ਤੁਸੀਂ ਪਹਿਨ ਵੀ ਸਕਦੇ ਹੋ, ਕੈਰੀ ਵੀ ਕਰ ਸਕਦੇ ਹੋ, ਉਹਦੀ ਦਿੱਤੀ ਹੋਈ ਹੈ। ਕਿਵੇਂ ਉਹ ਦਿੱਲੀ ਹੋਏ, ਪੰਜਾਬ ਹੋਏ, ਹਰਿਆਣਾ ਹੋਏ, ਸੈਂਟਰਲ ਸਰਵਿਸਿਜ਼ ਦੇ ਜਦੋਂ ਐਗਜ਼ਾਮ ਇਹ ਕਰਵਾਉਂਦੇ ਨੇ ਤੇ ਹੱਥਾਂ 'ਚੋਂ ਕੜੇ ਵੀ ਲਵਾਏ ਹੁੰਦੇ ਨੇ, ਕਿਰਪਾਨ ਤੱਕ ਕਿਹਨੇ ਅੰਦਰ ਜਾਣ ਦੇਣੀ ਹੈ। ਸੋ ਕਨਸਟੀਟਿਊਸ਼ਨ ਦੀਆਂ ਵਾਇਓਲੇਸ਼ਨਸ ਤਾਂ ਹੋ ਹੀ ਰਹੀਆਂ ਸੀ, ਪਰ ਫਿਰ ਵੀ ਆਮ ਲੋਕਾਂ ਦੇ ਲਈ ਵੇਚਣ ਲਈ ਇੱਕ ਸੌਦਾ ਸੀ ਕਿ ਜੀ ਦੇਖੋ ਉੱਥੇ ਸਾਰੇ ਮਜ਼ਹਬਾਂ ਨੂੰ ਬਰਾਬਰ ਔਰ ਇਕੁਆਲਿਟੀ ਹੈ, ਔਰ ਕੋਈ ਜਿਹੜਾ ਧਰਮ ਤੇ ਬੇਸਡ ਕੋਈ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈ, ਇਹ ਫੰਡਾਮੈਂਟਲ ਰਾਈਟ ਦਿੱਤਾ ਹੋਇਆ। ਪਰ ਅਸੀਂ ਦੇਖਦੇ ਹਾਂ ਕਿ ਕਸ਼ਮੀਰ ਦਾ ਅਜੇ ਉਹ ਬੋਇਲ ਹੈ ਕੌਲਡਰੋਨ, ਔਰ ਲੋਕ ਉਸੇ ਤਰ੍ਹਾਂ 80 ਲੱਖ ਸਫ਼ਰ ਕਰ ਰਹੇ ਨੇ, ਤੇ ਇਹਨਾਂ ਨੇ ਦੂਸਰਾ ਜਿਹੜਾ ਤੀਰ ਮਾਰਿਆ ਕੱਢ ਕੇ, ਔਰ ਇਹਦੇ 'ਚ ਇਕੱਲਾ ਇਹ ਨਹੀਂ ਹੈ ਕਿ 200 ਮਿਲੀਅਨ ਮੁਸਲਮਾਨ ਭਾਰਤ ਦੇ ਪ੍ਰਭਾਵਿਤ ਹੋਣਗੇ ਜਾਂ ਫਿਊਚਰ ਦੇ ਉਹ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ ਜਿਨ੍ਹਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ, ਕਿਉਂਕਿ ਉਹਨਾਂ ਨੇ ਇਹ 6 ਜਿਹੜੇ ਉਹਨਾਂ ਨੂੰ ਰੱਖ ਲਿਆ ਕਿ ਜੀ ਇਹ ਇਹਨਾਂ ਦੀ ਜੇ ਪਰਸੀਕਿਊਸ਼ਨ ਪਾਕਿਸਤਾਨ ਔਰ ਬੰਗਲਾਦੇਸ਼, ਅਫਗਾਨਿਸਤਾਨ 'ਚ ਹੋਏ, ਹਿੰਦੂ ਉਹਦੇ 'ਚ ਜ਼ਾਹਰ ਹੈ ਮੇਨ ਨੇ, ਲੇਕਿਨ ਮੁਸਲਮਾਨ ਉਹਦੇ 'ਚੋਂ ਐਕਸਕਲੂਡ ਕਰ ਦਿੱਤੇ। ਔਰ ਇਹ ਜਿਹੜਾ ਈਵਨ 3 ਦੇਸ਼ਾਂ ਵਾਲਾ ਕਾਨੂੰਨ ਹੈ ਉਹ ਸ੍ਰੀਲੰਕਾ ਤੇ ਲਾਗੂ ਨਹੀਂ ਹੁੰਦਾ। ਹੁਣ ਜ਼ਾਹਰ ਹੈ ਕਿ ਜੇ ਸ੍ਰੀਲੰਕਾ ਦੇ ਵਿੱਚ ਵੀ ਹਿੰਦੂ ਰਹਿੰਦੇ ਨੇ, ਤਾਮਿਲ ਹਿੰਦੂ ਜਿਹੜੇ ਇਹਨਾਂ ਨੇ ਹੀ ਖੜੇ ਕੀਤੇ ਲਿਟੇ ਬਣਾ ਕੇ, ਤੇ ਜੇ ਉਹਨਾਂ ਦੀ ਪਰਸੀਕਿਊਸ਼ਨ ਜਿਨ੍ਹਾਂ ਦਾ ਰੀਅਲ ਜੈਨੋਸਾਈਡ ਵੀ ਹੋਇਆ ਜੇ ਅਸੀਂ ਇੰਟਰਨੈਸ਼ਨਲ ਰਿਪੋਰਟਾਂ ਨੂੰ ਮੰਨੀਏ, ਔਰ ਉਹਨਾਂ ਦਾ ਕਤਲੇਆਮ ਵੀ ਹੋਇਆ, ਔਰ ਹੁਣ ਵੀ ਜਿਹੜੀ ਧਿਰ ਉੱਥੇ ਪਾਵਰ 'ਚ ਆਈ ਹੈ, ਬੇਸ਼ੱਕ ਸਾਡੇ ਐਂਗਲ ਤੋਂ ਉਹ ਮੋਰ ਬੈਟਰ ਹੈ ਕਿਉਂਕਿ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਕਿ ਕਿਵੇਂ ਪਾਕਿਸਤਾਨ, ਚਾਈਨਾ ਔਰ ਸ੍ਰੀਲੰਕਾ ਦਾ ਨੈਕਸਸ ਬਣੇ, ਕਿਉਂਕਿ ਇੰਡੀਅਨ ਏਜੰਸੀਆਂ ਆਪੋਜ਼ਿਟ ਗਰੁੱਪ ਨੂੰ ਜਿਹੜਾ ਉਹਨਾਂ ਨੇ ਖੜਾ ਕੀਤਾ ਸੀ ਉਹਨਾਂ ਨੂੰ ਪ੍ਰਮੋਟ ਕਰਦੀਆਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਿਕਟਮ ਹੋਣਗੇ ਤਾਂ ਤਾਮਿਲ ਹਿੰਦੂ ਹੋਣਗੇ। ਜੇ ਇਹਨਾਂ ਨੂੰ ਹਿੰਦੂਆਂ ਦਾ ਇੰਨਾ ਹੀ ਹੇਜ ਜਾਗਿਆ ਤੇ ਫਿਰ ਕਿਉਂ ਨਹੀਂ, ਕਿਉਂਕਿ ਫਿਰ ਉਹਨਾਂ ਨੂੰ ਇਹ ਪਤਾ ਹੈ ਕਿ ਉਹ ਤਾਮਿਲ ਰੇਸ ਤੇ ਦਰਾਵੜ ਔਰ ਜਿਹੜੇ
ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ। ਇਹਨਾਂ ਨੇ ਵੀ ਜਦੋਂ ਸ਼ੁਰੂ 'ਚ ਤਮਿਲ ਮੂਵਮੈਂਟ ਨੂੰ ਸਪੋਰਟ ਕੀਤਾ ਔਰ ਇਹਨਾਂ ਨੇ ਤਾਂ ਇਹ ਸਮਝਿਆ ਸੀ ਕਿ ਸ੍ਰੀਲੰਕਾ ਨੂੰ ਡੀਸਟੈਬਲਾਈਜ਼ ਕਰਕੇ ਰੱਖੋ ਔਰ ਸ੍ਰੀਲੰਕਾ ਨੂੰ ਉਵੇਂ ਹੀ ਬਣਾ ਦਿਓ ਜਿਵੇਂ ਸਿੱਕਮ ਨੂੰ ਬਣਾਇਆ ਸੀ ਔਰ ਫਿਰ ਹੜੱਪਿਆ ਸੀ। ਪਰ ਜਦੋਂ ਤਮਿਲਾਂ ਦੀ ਆਪਣੇ ਦੇਸ਼ ਦੀ ਐਸਪੀਰੇਸ਼ਨ ਇਹਨਾਂ ਦੇ ਤਮਿਲਨਾਡੂ 'ਚ ਵੀ ਆ ਗਈ ਤੇ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਅਸੀਂ ਆਪਣੇ ਹੱਥੀਂ ਆਪ ਹੀ ਆਪਣੀ ਜੜ ਪੁੱਟਣ ਲੱਗੇ ਹਾਂ ਔਰ ਇਹਨਾਂ ਨੇ ਉਹਨਾਂ ਨੂੰ ਅਬੈਂਡਨ ਕਰ ਦਿੱਤਾ ਔਰ ਫਿਰ ਉਹਨਾਂ ਨੇ ਉਹਦਾ ਆਪਣਾ ਇਹਨਾਂ ਨੂੰ ਦੱਸਿਆ ਵੀ ਰਾਜੀਵ ਗਾਂਧੀ ਦਾ ਅੰਤ ਹੀ ਇਸ 'ਚ ਹੋਇਆ ਕਿ ਕਿਵੇਂ ਇਹਨਾਂ ਦੀ ਨੀਤੀ ਨੇ ਹਜ਼ਾਰਾਂ ਬੇਗੁਨਾਹ ਤਮਿਲਾਂ ਦੇ ਮਾਰਨ ਦਾ ਰਾਹ ਪੱਧਰਾ ਕੀਤਾ। ਪਰ ਇਹਦੇ ਬਾਵਜੂਦ ਉਹਦੇ 'ਚ ਤਮਿਲਾਂ ਦਾ ਕੋਈ ਪਾਰਟ ਨਹੀਂ ਹੈ। ਫਿਰ ਇਸ ਸਾਰੇ ਚੋਂ ਜਿਹੜਾ ਇਹਨਾਂ ਦਾ ਕੁੱਲ ਮਿਲਾ ਕੇ ਆਮ ਦਰਸ਼ਕਾਂ ਦੇ ਲਈ ਜਿਹੜੇ ਇਸ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਤੋਂ ਵਾਕਿਫ ਨਹੀਂ ਨੇ ਕਿ ਲੋਕ ਸਭਾ ਨੇ ਇਹਨੂੰ ਪਾਸ ਕਰ ਦਿੱਤਾ ਹੈ, ਹੁਣ ਇਹ ਅਪਰ ਹਾਊਸ ਦੇ ਵਿੱਚ ਜਾਣਾ ਹੈ ਰਾਜ ਸਭਾ ਦੇ ਵਿੱਚ ਔਰ ਉਹ ਬੜੀ ਗਵਰਨਮੈਂਟ ਕੌਨਫੀਡੈਂਟ ਹੈ ਕਿ ਅਸੀਂ ਇਹਨੂੰ ਪਾਸ ਕਰਾ ਲਾਂਗੇ। ਹੁਣ ਇਹਦੇ ਥੱਲੇ ਕਿਉਂਕਿ ਹੁਣ ਤੱਕ ਕਨਸਟੀਟਿਊਸ਼ਨ ਦੇ ਵਿੱਚ ਘੱਟੋ ਘੱਟ ਔਨ ਦਾ ਲੈਟਰ ਜਿਹੜਾ ਉਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੀ ਕਿ ਤੁਸੀਂ ਧਰਮ ਤੇ ਬੇਸ ਕੇ ਇੱਕ ਫਿਰਕੇ ਦੇ ਲਈ ਜਿਹੜਾ ਕਾਨੂੰਨ ਵੱਖਰਾ ਹੈ ਤੇ ਦੂਜੇ ਦੇ ਲਈ ਵੱਖਰਾ ਹੈ। ਹੁਣ ਜਦੋਂ ਇਹ ਅਮੈਂਡਮੈਂਟ ਬਿੱਲ ਜਿਹੜਾ ਹੈ ਇਹ ਕਹਿੰਦਾ ਹੈ ਕਿ ਸਿਰਫ ਮੁਸਲਮਾਨ ਇੱਥੇ ਨਹੀਂ ਆ ਸਕਣਗੇ, ਉਹ ਭਾਵੇਂ ਪਰਸੀਕਿਊਟਡ ਹੋਣ, ਉਹ ਭਾਵੇਂ ਕਿਸੇ, ਇਸ ਦੇ ਨਾਲ ਇੰਡੀਆ ਆਪਣੇ ਕਨਸਟੀਟਿਊਸ਼ਨ ਦੀਆਂ ਤਾਂ ਧੱਜੀਆਂ ਉਡਾ ਹੀ ਰਿਹਾ ਹੈ। ਈਵਨ ਜਿਹੜੇ ਇੰਟਰਨੈਸ਼ਨਲ ਕੋਵੈਨੈਂਟ ਨੇ ਔਰ ਅੱਜ ਅਸੀਂ 10 ਦਸੰਬਰ ਨੂੰ ਗੱਲਬਾਤ ਕਰ ਰਹੇ ਹਾਂ ਜਦੋਂ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ, ਦੁਨੀਆ ਭਰ 'ਚ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ 72 ਸਾਲ ਪਹਿਲਾਂ ਇਹ ਸਾਰੀ ਲਾਈਨ ਆਈ ਕਿ ਭਾਈ ਕੀ ਬੇਸਿਕ ਰਾਈਟ ਨੇ, ਚਾਰਟਰ ਆਫ ਹਿਊਮਨ ਰਾਈਟਸ ਆਇਆ ਸੀ, ਕੱਲ੍ਹ ਵੀ ਇਹਦੇ ਤੇ ਗੱਲ ਕੀਤੀ ਸੀ ਕਿ ਵੀ ਇਹਦੇ ਚੋਂ ਹੀ ਫਿਰ ਦੋ ਪਾਰਟ ਨਿਕਲੇ, ਇੱਕ ਜੈਨੋਸਾਈਡ ਨੂੰ ਕਿਵੇਂ ਪ੍ਰੀਵੈਂਟ ਕਰਨਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਇਹਦੇ ਨਾਲ ਜੁੜੀ ਹੋਈ ਸੀ ਔਰ ਇਸ ਸਾਰੇ ਚੋਂ ਹੀ ਫਿਰ ਅੱਗੋਂ 60s ਦੇ ਵਿੱਚ ਜਨੀਵਾ ਕਨਵੈਨਸ਼ਨਸ, ਜਨੀਵਾ ਪ੍ਰੋਟੋਕਾਲ, ਉਸ ਚੋਂ ਨਿਕਲਿਆ ਰਾਈਟ ਕਿ ਵੀ ਜੇ ਕੋਈ ਇੱਕ ਮੁਲਕ ਦੇ ਵਿੱਚ ਆਪਣੇ ਧਰਮ ਤੇ ਬੇਸਡ, ਆਪਣੇ ਵਿਸ਼ਵਾਸਾਂ ਦੇ ਸਿਆਸੀ ਵਿਚਾਰਾਂ ਤੇ ਬੇਸਡ ਜਾਂ ਜੈਂਡਰ ਬੇਸ ਜਾਂ ਈਵਨ ਹੁਣ ਤਾਂ ਉਹਦੇ 'ਚ ਸੈਕਸ਼ੂਅਲ ਓਰੀਐਂਟੇਸ਼ਨ ਜਿਹਨੂੰ LGBT ਕਮਿਊਨਿਟੀ ਕਹਿੰਦੇ ਨੇ ਕਿ ਭਾਈ ਇਹ ਲੈਸਬੀਅਨ, ਗੇ ਔਰ ਟਰਾਂਸਜੈਂਡਰ ਔਰ ਬਾਈਸੈਕਸ਼ੂਅਲ, ਇਹਨਾਂ ਦੇ ਤੇ ਵੀ ਬੇਸ ਉਹਨਾਂ ਦਾ ਜਿਹੜੇ ਨੇ ਵਿਕਟਮ ਬਣਦੇ ਨੇ ਜਾਂ ਜਿਨ੍ਹਾਂ ਦੇ ਨਾਲ ਹਰਾਸਮੈਂਟ ਹੁੰਦੀ ਹੈ ਜਾਂ ਪਰਸੀਕਿਊਸ਼ਨ ਹੁੰਦੀ ਹੈ, ਉਹਨਾਂ ਨੂੰ ਰਿਫਿਊਜ ਦਾ ਹੱਕ ਹੈ ਦੂਸਰੀ ਥਾਂ ਤੇ ਜਾ ਕੇ, ਰਿਫਿਊਜੀ ਸਟੇਟਸ, ਔਰ ਇੰਡੀਆ ਸਿਗਨੇਟਰੀ ਹੈ ਉਸ ਰਿਫਿਊਜੀ ਕਨਵੈਨਸ਼ਨ ਦਾ। ਸੋ ਜੇ ਹੁਣ ਇੰਡੀਆ ਇਹ ਕਹਿੰਦਾ ਹੈ ਕਿ ਜੀ ਪਾਕਿਸਤਾਨ ਔਰ ਅਫਗਾਨਿਸਤਾਨ ਔਰ ਬੰਗਲਾਦੇਸ਼ ਤੋਂ ਆਉਣ ਵਾਲਾ ਕੋਈ ਮੁਸਲਮਾਨ ਭਾਰਤ ਦੇ ਵਿੱਚ ਉਹਨੂੰ ਅਸੀਂ ਰਿਫਿਊਜ ਨਹੀਂ ਦਿਆਂਗੇ ਤੇ ਉਹਨੂੰ ਅਸੀਂ ਸਿਟੀਜ਼ਨਸ਼ਿਪ ਦੀ ਨਹੀਂ ਦਿਆਂਗੇ, ਸੋ ਜ਼ਾਹਰ ਹੈ ਕਿ ਇਹ ਇੰਟਰਨੈਸ਼ਨਲ ਇਹਨਾਂ ਕੋਵੈਨੈਂਟਸ ਦੀ ਵੀ ਵਾਇਓਲੇਸ਼ਨ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਸਾਰੇ ਦੇ ਨਾਲ ਜਦੋਂ ਇੱਕੋ ਅੰਗਰੇਜ਼ੀ 'ਚ ਟਰਮ ਹੁੰਦੀ ਹੈ ਕਿ ਡੇਂਜਰਸ ਕੰਬੀਨੇਸ਼ਨ, ਹੁਣ ਇੱਕ ਪਾਸੇ ਇਹਨਾਂ ਨੇ ਸੁਪਰੀਮ ਕੋਰਟ ਰਾਹੀਂ ਪਹਿਲਾਂ ਆਸਾਮ ਦੇ ਵਿੱਚ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਦਾ NRC ਕੀਤਾ ਜਿਹਦੇ 'ਚ 20 ਲੱਖ ਜਿਹੜੇ ਅਸਾਮੀ ਨੇ ਜਿਨ੍ਹਾਂ ਦੇ ਵਿੱਚ ਆਲਮੋਸਟ 90% ਮੁਸਲਮਾਨ ਨੇ, ਉਹਨਾਂ ਨੂੰ ਜਿਹੜਾ ਹੈ ਉਹ ਡੀ ਸਟੇਟ ਕਰ ਦਿੱਤਾ ਕਿ ਇਹਨਾਂ ਦਾ ਕੋਈ ਹੱਕ ਹੀ ਨਹੀਂ ਹੈ, ਇਹ ਹੈ ਹੀ ਨਹੀਂ ਇੰਡੀਅਨ। ਉਹਨਾਂ 20 ਲੱਖ ਦਾ ਕੀ ਬਣੇਗਾ, ਕਿੰਨੇ ਕੈਂਪਾਂ 'ਚ ਰੱਖੇ ਨੇ, ਉਹਨਾਂ ਦੇ ਬੱਚੇ ਅੱਗੋਂ ਕੀ ਬਣਨਗੇ, ਇਹ ਤਾਂ ਜੇ ਚੱਲ ਹੀ ਰਿਹਾ ਸੀ। ਨਾਲ ਦੀ ਨਾਲ ਅਮਿਤ ਸ਼ਾਹ ਨੇ ਕਿਹਾ ਔਰ ਕੱਲ੍ਹ ਵੀ ਉਹਨੇ ਜਦੋਂ ਇਹ ਕੈਬ ਬਿੱਲ ਲਿਆਂਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਨਾਲ ਹੀ ਉਹਨੇ ਕਿਹਾ ਜੀ ਨੈਕਸਟ ਜਿਹੜਾ ਹੈ ਅਸੀਂ NRC ਨੈਸ਼ਨਲ ਰਜਿਸਟ੍ਰੇਸ਼ਨ ਆਫ ਸਰਟੀਫਿਕੇਟਸ ਸਾਰੇ ਭਾਰਤ ਭਰ ਦੇ ਵਿੱਚ ਕਰਾਂਗੇ। ਇਹਦਾ ਮਤਲਬ ਇਹ ਹੈ ਕਿ ਜਿਹੜੇ ਭਾਰਤ ਦੇ ਬਾਕੀ ਬਚੇ ਨੇ 180-190 ਮਿਲੀਅਨ ਮੁਸਲਮਾਨ, ਉਹਨਾਂ ਚੋਂ ਵੀ ਉਹਨਾਂ ਨੇ ਕਈ ਮਿਲੀਅਨ ਕੱਢ ਦੇਣੇ ਨੇ ਕਿ ਬਈ ਉਹਨਾਂ ਨੂੰ ਕਹਿ ਰਹੇ ਨੇ ਜੀ ਦੱਸੋ ਤੁਹਾਡਾ ਪਰਦਾਦਾ ਕਦੋਂ ਆਇਆ ਸੀ, ਕਿੰਨੇ ਸੌ ਸਾਲ ਤੋਂ ਤੁਸੀਂ ਉਹਨਾਂ ਦੇ ਪ੍ਰੂਫ ਲਿਆਓ, ਅਦਰਵਾਈਜ਼ ਤੁਹਾਡੀ ਸਿਟੀਜ਼ਨਸ਼ਿਪ ਨਹੀਂ। ਹੁਣ ਜਦੋਂ ਤੁਸੀਂ ਇਹ ਨੈਸ਼ਨਲ ਰਜਿਸਟ੍ਰੇਸ਼ਨ ਔਰ ਇਸ ਕੈਬ ਨੂੰ ਮਿਲਾ ਕੇ ਦੇਖਦੇ ਹੋ ਤੇ ਇਹ ਤਾਂ ਬਿਲਕੁਲ ਉਹੀ ਹੈ ਗੱਲ ਜਿਹੜੀ ਸੁਬਰਾਮਨੀਅਮ ਸਵਾਮੀ ਇਹਨਾਂ ਦੇ ਆਈਡੀਆਲੋਗ ਨੇ ਕਹੀ ਸੀ ਕਿ ਇਹਨਾਂ ਨੂੰ ਮੁਸਲਮਾਨਾਂ ਨੂੰ ਜਿਹੜਾ ਉਹ ਡੀਫਰੈਂਚਾਈਜ਼ ਕਰ ਦਿਓ ਔਰ ਇਹ ਜਿਹੜਾ ਇਹਨਾਂ ਤੋਂ ਵੋਟ ਦਾ ਹੱਕ ਲੈ ਲਓ। ਹੁਣ ਇਹ ਸਾਰਾ ਜਿੱਥੇ ਸਿਲਸਿਲਾ ਚੱਲ ਰਿਹਾ ਹੈ ਉਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਵੀ ਸ਼ਾਇਦ ਇਹਨਾਂ ਨੂੰ ਇਹ ਭਰੋਸਾ ਸੀ ਕਿ ਵੀ ਜੇ ਅਸੀਂ ਆਪਣੇ 303 ਮੈਂਬਰਾਂ ਦੇ ਸਿਰ ਤੇ ਔਰ ਸ਼ਾਇਦ 10-12 ਐਕਸਟਰਾ ਮੈਂਬਰ ਵੀ ਨੇ ਵੀ ਜੁਆਇਨ ਕੀਤਾ ਹੈ ਉਹਨਾਂ ਦੀ
ਕਿ ਵੀ ਅਸੀਂ ਇਹਨੂੰ ਕਰਾ ਲਾਂਗੇ, ਲੇਕਿਨ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਰਾ ਨਾਰਥ ਈਸਟ ਜੀ ਜਿਹਦੇ 'ਚ ਅਸਾਮ ਹੈ, ਮੇਘਾਲਿਆ ਹੈ, ਤ੍ਰਿਪੁਰਾ ਹੈ, ਮਨੀਪੁਰ ਹੈ, ਅਰੁਣਾਚਲ ਪ੍ਰਦੇਸ਼ ਹੈ, ਮਿਜ਼ੋਰਮ ਹੈ, ਉਹ ਇਸ ਵੇਲੇ ਸੜ ਰਿਹਾ। ਅਸਾਮ ਭਰ ਦੇ ਵਿੱਚ ਸਟੂਡੈਂਟਸ ਯੂਨੀਵਰਸਿਟੀਆਂ 'ਚੋਂ ਨਿਕਲ ਆਏ ਨੇ, ਪ੍ਰੋਟੈਸਟ ਹੋ ਰਹੇ ਨੇ ਔਰ ਚਾਰ ਚਫੇਰੇ, ਕਿਉਂਕਿ ਨਾਰਥ ਈਸਟ ਵਾਲਿਆਂ ਦੀ ਤਾਂ ਸਾਰੀ ਸਟਰਗਲ, ਕਿਉਂਕਿ ਜਿਹੜਾ ਅਸਾਮ ਅਕੋਰਡ ਰਾਜੀਵ ਗਾਂਧੀ ਨੇ 1984-85 ਦੇ ਵਿੱਚ ਸਾਈਨ ਕੀਤਾ ਸੀ ਅਸਾਮੀਆਂ ਨਾਲ, ਇਹ ਠੀਕ ਹੈ ਕਿ ਜਦੋਂ ਅਸੀਂ ਬੰਗਲਾਦੇਸ਼ ਦੇ ਹਵਾਲੇ ਨਾਲ ਦੇਖਦੇ ਹਾਂ, ਔਰ ਇਹ ਗੱਲ ਅੱਜ ਪਾਕਿਸਤਾਨ ਦੇ ਜਿਹੜੇ ਟੀਵੀ ਚੈਨਲ ਤੇ ਇੱਕ ਜਿਹੜੇ ਨੇ ਸੱਜਣ ਉਹ ਡਿਸਕਸ ਕਰ ਰਹੇ ਸੀ ਕਿ ਜਦੋਂ ਈਸਟ ਬੰਗਾਲ ਜਿਹੜਾ ਕਿ ਅੱਜ ਬੰਗਲਾਦੇਸ਼ ਹੈ, ਇਹ ਪਾਕਿਸਤਾਨ ਤੋਂ ਅੱਡ ਹੋਇਆ 1971, ਜਿਵੇਂ ਭਾਰਤ ਨੇ ਫੌਜ ਭੇਜ ਕੇ, ਔਰ ਪੂਰੀ ਉਹਨਾਂ ਦੀ ਕੰਸਪੀਰੇਸੀ ਸੀ ਵੀ ਉਸ ਤੋਂ 71 ਤੋਂ ਪਹਿਲਾਂ ਤੱਕ ਤਾਂ ਕੋਈ, ਹੁਣ ਜੇ ਬੰਗਲਾਦੇਸ਼ੀਆਂ ਦੀ ਪ੍ਰੋਬਲਮ ਅਸਾਮ 'ਚ ਵੀ ਜਿਹੜੇ 2 ਮਿਲੀਅਨ 20 ਲੱਖ ਦੇ ਕਰੀਬ ਨੇ, ਆਲਮੋਸਟ ਸਾਰੇ ਹੀ ਬੰਗਲਾਦੇਸ਼ੀ ਓਰੀਜਨ ਦੇ ਮੁਸਲਮਾਨ ਨੇ। ਇਸੇ ਤਰ੍ਹਾਂ ਜੇ ਮਿਜ਼ੋਰਮ ਜਾਂ ਦੂਸਰੀਆਂ ਤ੍ਰਿਪੁਰਾ 'ਚ ਖਾਸ ਤੌਰ ਤੇ ਜਿਹੜੇ ਨੇ ਉਹ ਵੀ ਬੰਗਾਲੀ ਮੁਸਲਮਾਨ ਨੇ। ਜੇ ਵੈਸਟ ਬੰਗਾਲ 'ਚ ਆ ਕੇ ਉੱਥੋਂ ਲਈ ਹੈ ਪਨਾਹ ਉਹਨਾਂ ਨੇ, ਸੋ ਉਹ ਡਿਸਕਸ ਕਰ ਰਹੇ ਸੀ ਕਿ ਕਹਿਣ ਨੂੰ ਬੰਗਲਾਦੇਸ਼ ਬਣਾ ਦਿੱਤਾ ਹੈ ਵੀ ਇਹ ਪ੍ਰੋਬਲਮ ਜਿਹੜੀ ਬੰਗਾਲ ਦੀ ਸੀ ਜਾਂ ਬੰਗਾਲੀਆਂ ਦੇ ਸੀ 71 ਤੋਂ ਪਹਿਲਾਂ ਤਾਂ ਐਗਜ਼ਿਸਟ ਨਹੀਂ ਸੀ ਕਰਦੀ, ਕਿਉਂਕਿ ਉਦੋਂ ਉਹਨਾਂ ਨੂੰ ਹੁਣ ਕਿਉਂ ਬੰਗਾਲੀ ਉੱਥੋਂ ਨਿਕਲਦੇ ਨੇ, ਕਿਸੇ ਕੋਲ ਜੌਬ ਨਹੀਂ ਹੈ ਜਾਂ ਕੋਈ ਹੋਰ ਰੀਜ਼ਨ ਨੇ, ਭਾਵੇਂ ਉੱਥੇ ਜਾ ਕੇ ਉਹ ਪਰਸੀਕਿਊਸ਼ਨ, ਪਰ ਜਿਵੇਂ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੁਣ ਬਾਹਰ ਆ ਰਿਹਾ ਹੈ, ਉਹਦੇ 'ਚ ਇੱਕ ਵੱਡਾ ਰੀਜ਼ਨ ਇਕਨੋਮਿਕਲ ਰਿਫਿਊਜੀ ਦਾ ਪਰਸੀਕਿਊਸ਼ਨ ਚੱਲ ਰਹੀ ਹੈ। ਪੋਲੀਟੀਕਲੀ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਦੇ ਉੱਤੇ ਸੈਡੀਸ਼ਨ, ਦੇਸ਼ ਧਰੋਹ ਦੂਸਰਾ, ਉਹ ਜੈਨੂਇਨ ਕੇਸਿਸ ਨੇ, ਉਹ ਡਿਨਾਈ ਨਹੀਂ ਕੀਤਾ ਜਾ ਸਕਦਾ। ਪਰ ਇੱਕ ਵੱਡਾ ਤਬਕਾ ਜਿਹੜਾ ਪਾਸਪੋਰਟ ਬਣਾ ਕੇ ਜੇਬ 'ਚ ਜਾ ਕੇ 40-40 ਲੱਖ 50-50 ਲੱਖ ਏਜੰਟਾਂ ਨੂੰ ਦੇ ਕੇ ਚੜ੍ਹਨ ਲਈ ਹੈ। ਬੇਸ਼ੱਕ ਇਹ ਵੀ ਇੱਕ ਰੀਜ਼ਨ ਹੈ ਕਿ ਜਿਹੜਾ ਇਕਨੋਮਿਕਲੀ ਵੀ ਥੱਲੇ ਜਾਣਾ ਹੁੰਦਾ ਹੈ ਜਦੋਂ ਤੁਹਾਡੀ ਆਪਣੀ ਸਟੇਟ ਨਹੀਂ ਹੁੰਦੀ, ਐਕਸਪਲੋਇਟਿਵ ਪੋਲਿਟਿਕਸ ਹੈ ਸਾਰੀ, ਕੋਈ ਵੱਡੀ ਇੰਡਸਟਰੀ, ਕੋਈ ਹੋਰ ਐਂਡੇਵਰ ਪੰਜਾਬ ਦੇ ਵਿੱਚ ਨਹੀਂ ਹੈ, ਇਕਨੋਮਿਕਲ ਰਿਫਿਊਜੀ ਤੁਸੀਂ ਬਣ ਰਹੇ ਹੋ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਬੰਗਲਾਦੇਸ਼ ਤਾਂ ਹੁਣ ਇੱਕ ਇਸਲਾਮਿਕ ਕੰਟਰੀ ਉਹਨਾਂ ਦਾ ਮੁਲਕ ਬਣ ਗਿਆ, ਫਿਰ ਕਿਉਂ ਲੱਖਾਂ ਬੰਗਾਲੀਆਂ ਨੂੰ ਨਿਕਲਣਾ ਪੈ ਰਿਹਾ? ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉੱਥੇ ਇਕਨੋਮਿਕਲ ਰਿਫਿਊਜੀ ਬਣੇ। ਔਰ ਉਹ ਜਿਹੜੇ ਡਿਸਕਸ ਕਰ ਰਹੇ ਸੀ ਉਹ ਕਹਿ ਰਹੇ ਸੀ 71 ਤੋਂ ਪਹਿਲਾਂ ਐਵੇਂ ਨਹੀਂ ਸੀ। ਚਲੋ ਇੱਕ ਵੱਖਰੀ ਡਿਬੇਟ ਹੈ, ਪਰ ਉਸ ਸਾਰੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ 200 ਮਿਲੀਅਨ ਮੁਸਲਮਾਨ ਅੱਜ ਕਨਸਟੀਟਿਊਸ਼ਨਲੀ ਜਿਹੜੇ ਨੇ ਉਹ ਬਿਲਕੁਲ ਉਹਨਾਂ ਨੂੰ ਕੱਢਣ ਦੀਆਂ ਜਾਂ ਉਹਨਾਂ ਨੂੰ ਇਰਰੈਲੇਵੈਂਟ ਕਰਨ ਦੀਆਂ ਜਾਂ ਖੌਫਜ਼ਦਾ ਕਰਕੇ ਉਹ ਕਿਸ ਹਾਲਤ ਦੇ ਵਿੱਚ ਹੋਣਗੇ। ਜਿਹੜਾ 10 ਜਨਰੇਸ਼ਨਾਂ ਤੋਂ ਰਹਿ ਰਿਹਾ ਉਹਨੂੰ ਨਹੀਂ ਪਤਾ ਹੈ ਕਿ ਵੀ ਕੱਲ ਨੂੰ ਜਦੋਂ ਉਹਦਾ ਭਾਰਤ ਦੇ ਵਿੱਚ ਨੈਸ਼ਨਲ ਰਜਿਸਟ੍ਰੇਸ਼ਨ ਦੀ ਗੱਲ ਸ਼ੁਰੂ ਹੋਏਗੀ ਸਾਰਿਆਂ ਦੀ, ਉਹ ਕਿਹੜਾ ਸਬੂਤ ਉੱਥੇ ਕਿਹਨੇ ਮੰਨਣਾ ਹੈ, ਕਿਹਨੂੰ ਨਹੀਂ ਮੰਨਣਾ, ਔਰ ਕਿਵੇਂ ਇੱਕ ਕਰਪਸ਼ਨ ਦਾ ਦੌਰਾ ਹੋਏਗਾ। ਉੱਥੇ ਤਾਂ ਤੁਸੀਂ ਆਮ ਆਪਣੀ ਜ਼ਮੀਨ ਦੀ ਫਰਦ ਕਢਾਣੀ ਹੁੰਦੀ ਹੈ ਤੇ ਜਿਹੜੀ ਹੈ ਉਹ ਕਰਪਸ਼ਨ ਜਿਹੜੀ ਸਿਰੇ ਤੇ ਹੁੰਦੀ ਹੈ, ਬਿਨਾਂ ਪੈਸੇ ਦਿੱਤਿਆਂ ਕੋਈ ਕੰਮ ਨਹੀਂ ਹੁੰਦਾ। ਆਪਣੀ ਪੈਨਸ਼ਨ ਜਿਹਨਾਂ ਮਹਿਕਮੇ 30-30 ਸਾਲ ਜਿਨ੍ਹਾਂ ਨੇ ਨੌਕਰੀ ਕੀਤੀ ਹੁੰਦੀ, ਆਪਣੀ ਪੈਨਸ਼ਨ ਲੈਣ ਲਈ ਤੁਸੀਂ ਕਲਰਕ ਨੂੰ ਪੈਸੇ ਦੇ ਕੇ ਫਿਰ ਆਪਣੀ ਪੈਨਸ਼ਨ ਲੈਂਦੇ ਹੋ। ਤੇ ਜਿੱਥੇ ਇਹ ਵਲਨਰੇਬਿਲਟੀ ਹੋਏਗੀ ਤਾਂ ਇੱਕ ਪਾਸੇ ਉਹ ਹਿੰਦੂ ਬੈਠੇ ਹੋਏ ਨੇ ਆਫੀਸ਼ੀਅਲ, ਦੂਜੇ ਪਾਸੇ ਮੁਸਲਮਾਨ ਲਾਈਨ 'ਚ ਲੱਗੇ ਹੋਏ ਨੇ, ਔਰ ਉਹਨਾਂ ਦਾ ਕੀ ਹਾਲ ਹੋਏਗਾ। ਸੋ ਇਸ ਇੱਕ ਖੌਫ ਦੇ ਮਾਹੌਲ 'ਚ ਜਿਹੜਾ ਬੇਸਿਕ ਪੁਆਇੰਟ ਹੈ ਜਿਹੜਾ ਇਹ ਸੀ ਕਿ ਭਈ ਇਹਨਾਂ ਨੇ ਕਨਸਟੀਟਿਊਸ਼ਨ ਇਹ ਵੀ ਖਤਮ ਕਰ ਦੇਣਾ, ਜਿਹੜਾ ਬੇਸ਼ੱਕ ਸੈਕੂਲਰ ਸਟੇਟ ਦੀ ਗੱਲ ਕਰਦਾ ਹੈ, ਹਾਲਾਂਕਿ ਲੈਟਰ ਇਹਦੇ ਨੇ, ਸਪਿਰਿਟ ਤਾਂ ਇਹਦੀ ਵੀ ਹਿੰਦੂਤਵੀ ਹੈ, ਔਰ ਇਹੀ ਹਿੰਦੂਤਵੀ ਸਪਿਰਿਟ ਹੈ ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ 35 ਸਾਲ ਬਾਅਦ ਵੀ ਕਿਸੇ ਨੂੰ ਸਜ਼ਾ ਨਹੀਂ ਹੋਣ ਦਿੱਤੀ, ਜਾਂ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ ਕਾਤਲ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣੇ, ਜਾਂ ਈਸਾਈਆਂ ਦੇ ਨਾਲ ਔਰ ਵੱਡੀ ਗਿਣਤੀ 'ਚ ਦਲਿਤ ਵਰਗ ਦੇ ਨਾਲ ਜੋ ਚੱਲ ਰਿਹਾ। ਸੋ ਇਸ ਸਾਰੇ ਦੌਰੇ ਦੇ ਵਿੱਚ ਜਿਹੜਾ ਇਸ ਵੇਲੇ ਔਰ ਹਾਲ, ਜਿਵੇਂ ਉਹਨਾਂ ਦੇ ਦਲਿਤ ਲੀਡਰਸ਼ਿਪ ਦੇ ਇੱਕ ਸੱਜਣ ਕਹਿ ਰਹੇ ਸੀ ਜੀ ਕਿ ਇਹ ਇੱਕ ਪਾਸੇ ਤਾਂ ਟੋਟਲ ਫੇਲਿਅਰ ਹੈ ਇਕਨੋਮੀ ਦੇ ਵਿੱਚ, ਇਹਨਾਂ ਦੀ ਗੁੰਡਿਆਂ ਦਾ ਰਾਜ ਹੈ, ਚਾਰ ਚਫੇਰੇ, ਕਿਵੇਂ ਜ਼ਬਰ ਜਨਾਹ ਦੀਆਂ ਘਟਨਾਵਾਂ, ਇੱਕ ਸਿਰੇ ਉਨਾਓ ਵਾਲੇ 'ਚ ਕਿਵੇਂ ਉਸ ਬੱਚੀ ਨੂੰ ਜਿਉਂਦੇ ਸਾੜ ਦਿੱਤਾ ਹੈ ਜਿਹਦੇ ਨਾਲ ਪਹਿਲਾਂ ਰੇਪ ਕੀਤਾ ਸੀ, ਔਰ ਕਿਵੇਂ ਇਹ ਸਾਰਾ ਹੀ ਪਾਰਟ ਜਿਹੜਾ ਤੇਲੰਗਾਨਾ ਦੇ ਵਿੱਚ ਜਿਹੜਾ ਵਾਕਿਆ ਹੋਇਆ ਉਹ ਬਿਲਕੁਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਉਹਨਾਂ ਚਾਰਾਂ ਦੀ, ਔਰ ਆਪ ਹੀ ਉਹ ਫੁੱਲਾਂ ਦੀਆਂ ਟੋਕਰੀਆਂ ਲਿਆ ਕੇ ਉਹਨਾਂ ਦੇ ਫੁੱਲ ਬਰਸਾ ਰਹੇ ਨੇ ਪੁਲਿਸ ਵਾਲਿਆਂ ਤੇ। ਹਾਲਾਂ ਹਕੀਕਤ ਇਹ ਹੈ ਕਿ ਜਦੋਂ ਉਹ ਬੱਚੀ ਡਾਕਟਰ ਰੈਡੀ
ਉਹਨੂੰ ਉਹ ਉੱਥੇ ਫਸੀ ਹੋਈ ਸੀ ਉਹਨਾਂ ਦੇ ਚੁੰਗਲ 'ਚ। ਜੋ ਵੀ ਲੋਕ ਸੀ, ਮੈਨੂੰ ਤਾਂ ਕੋਈ ਸ਼ੱਕ ਨਹੀਂ ਐਸੇ ਤੇ ਸੈਗਮੈਂਟ ਵੀ ਕੀਤਾ ਹੈ ਕਿ ਉਹ ਚਾਰੋਂ ਬੇਕਸੂਰ ਵਿਚਾਰੇ ਗਰੀਬਾਂ ਦੇ ਪੁੱਤ ਚੁੱਕ ਕੇ ਇਸ ਲਈ ਮਾਰ ਦਿੱਤੇ ਨੇ ਕਿ ਇਹਨਾਂ ਨੇ ਕੋਈ ਹੋਰ ਰੀਅਲ ਕਲਪਰੇਟ ਨੂੰ ਕਵਰ ਕੀਤਾ ਹੈ। ਪਰ ਉਹ ਜਦੋਂ ਉਹਦੀ ਭੈਣ ਵੀ ਪੁਲਿਸ ਸਟੇਸ਼ਨ 'ਚ ਗਈ ਆ ਤਾਂ ਉਹ ਕਹਿੰਦੇ ਨਹੀਂ ਉਹ ਆਪਣੇ ਕਿਸੇ ਦੋਸਤ ਨਾਲ ਗਈ ਹੋਣੀ ਹੈ। 2 ਘੰਟੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਹੈ ਜਾਂ ਕੋਈ ਇਸ ਦਾ ਇਹਨੂੰ ਫੋਲੋ ਅਪ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਗੁੰਡਾ ਰਾਜ ਹੈ, ਇਕਨੋਮੀ ਦਾ ਬੇੜਾ ਗਰਕ ਹੈ, ਲੱਖਾਂ ਨਹੀਂ ਹੁਣ ਤਾਂ ਮਿਲੀਅਨਸ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਨੇ, ਸਾਰੇ ਸੈਕਟਰ ਥੱਲੇ ਡਿੱਗੇ ਹੋਏ ਨੇ। ਲੇਕਿਨ ਕਿਉਂਕਿ ਇਹਨਾਂ ਦੀ ਹੋਂਦ ਹੀ ਨਫ਼ਰਤ ਚੋਂ ਨਿਕਲੀ, ਇਹ ਥਰਾਈਵ ਵੀ ਨਫ਼ਰਤ ਚੋਂ ਕੀਤੇ ਦੋਨੋਂ ਚੋਣਾਂ 2014 2019 ਦੀਆਂ। ਸੋ ਇਹਨਾਂ ਨੂੰ ਲੱਗਾ ਕਿ ਇੱਕੋ ਹੀ ਏਜੰਡਾ ਹੈ, ਮੁਸਲਮਾਨਾਂ ਦੇ ਖਿਲਾਫ ਰੱਖੋ ਇਹ ਸਾਰੇ ਦੀ ਸੂਈ। ਔਰ ਇਹਦੇ ਚੋਂ ਜਿਹੜਾ ਲੋਕਾਂ ਦਾ ਧਿਆਨ ਹੈ, ਪਿਆਜ਼ 100 ਰੁਪਏ ਕਿਲੋ ਵਿਕ ਰਹੇ ਨੇ, 150 ਹੋ ਗਿਆ। ਜੋ ਫਾਈਨੈਂਸ ਮਿਨਿਸਟਰ ਕਹਿ ਰਹੀ ਹੈ ਜੀ ਮੇਰਾ ਟੱਬਰ ਤਾਂ ਖਾਂਦਾ ਹੀ ਨਹੀਂ, ਅਸੀਂ ਤਾਂ ਪਿਆਜ਼ ਲਸਣ ਖਾਂਦਾ ਹੀ ਨਹੀਂ। ਵੀ ਤੂੰ ਪੰਡਤਾਣੀ ਹੈ, ਹਿੰਦੁਸਤਾਨ 'ਚ ਤਾਂ 3.5% ਵੀ ਪੰਡਤ ਨਹੀਂ ਹੈਗੇ ਜਿਹੜੇ ਨਾ ਖਾਂਦੇ ਹੋਣ। ਹਾਲਾਂ ਉਹ ਸਿਰੀ ਕਰਨ ਵਾਲੇ ਨੇ, ਬਹੁਤੇ ਖਾਣ ਵਾਲੇ ਹੀ ਨੇ। ਲੇਕਿਨ ਇਹ ਕਿਸ ਅੰਦਾਜ਼ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਉਹ ਜ਼ਲੀਲ ਕੀਤਾ ਜਾ ਰਿਹਾ। ਔਰ ਇਸ ਸਾਰੇ ਦੇ ਵਿੱਚ ਜੇ ਕੋਈ ਜਦੋਂ ਅਸੀਂ ਇੰਟਰਨੈਸ਼ਨਲੀ ਗੱਲ ਕਰਦੇ ਹਾਂ ਜਾਂ ਹਿਊਮਨ ਰਾਈਟਸ ਡੇ ਦੇ ਹਵਾਲੇ ਨਾਲ, ਜਾਂ ਕੱਲ੍ਹ ਜਦੋਂ ਅਸੀਂ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਕਨਵੈਨਸ਼ਨ ਔਨ ਜੈਨੋਸਾਈਡ ਜਿਹੜੀ UN ਦੀ ਹੈ ਉਹਦੇ 'ਚ ਉਹਨਾਂ ਦੇ ਐਡਵਾਈਜ਼ਰੀ ਗਰੁੱਪ 'ਚ ਵੀ ਨੇ, ਫੇਥ ਗਰੁੱਪ ਨੂੰ ਵੀ ਉਹਨਾਂ ਨੇ ਚੇਅਰ ਕੀਤਾ। ਔਰ ਕੱਲ੍ਹ ਉਹ ਨਿਊਯਾਰਕ ਸਨ ਜਦੋਂ ਕਿ ਉਹਨਾਂ ਨੇ ਪ੍ਰੈਜੈਂਟੇਸ਼ਨ ਦੇ ਵਿੱਚ ਸਿੱਖ ਜੈਨੋਸਾਈਡ ਦੀ ਗੱਲ ਵੀ ਕੀਤੀ ਔਰ ਸਾਡੇ ਸਟੂਡੀਓ ਵੀ ਆਏ। ਔਰ ਕੱਲ੍ਹ ਦਾ ਜਿਹੜੀ ਸਾਡੀ ਪੈਨਲ ਡਿਸਕਸ਼ਨ ਸੀ ਇਸ ਮੁੱਦੇ ਦੇ ਉੱਤੇ ਸੀ। ਉਹਦੇ 'ਚ ਵੀ ਬੇਸ਼ੱਕ ਅਸੀਂ ਕਹਿੰਦੇ ਹਾਂ ਵੀ ਯੂਨਾਈਟਿਡ ਨੇਸ਼ਨਸ ਜਾਂ ਜਿਹੜੇ ਬਾਕੀ ਬਾਡੀਜ਼ ਨੇ ਸਪਾਈਨਲੈਸ, ਗਟਲੈਸ, ਟੂਥਲੈਸ ਨੇ, ਪਰ ਫਿਰ ਵੀ ਜਦੋਂ ਕੋਈ ਸਟੇਟਮੈਂਟ ਆ ਜਾਂਦੀ ਹੈ ਜਾਂ ਕੋਈ ਹੋਰ ਇਨੀਸ਼ੀਏਟਿਵ ਹੁੰਦਾ ਤੇ ਲੱਗਦਾ ਹੈ ਵੀ ਚਲੋ ਬਹੁਤਾ ਕੁਛ ਨਹੀਂ, ਜਿੰਨਾ ਕੁ ਹੁੰਦਾ ਹੈ ਉਸੇ ਨੂੰ ਹੀ ਵੈਲਕਮ ਕਰੋ। ਸੋ ਇਸ ਕੁੱਲ ਮਿਲਾ ਕੇ ਅੱਜ ਜਿਹੜੀ US ਸਰਫ ਦੀ ਸਟੇਟਮੈਂਟ ਇਸ ਜਿਹੜਾ ਕੈਬ ਦੇ ਉੱਤੇ ਆਈ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਉੱਤੇ, ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹਨੂੰ ਇੰਡੀਆ ਨੇ ਨੂੰ ਬੜੀ ਤਕਲੀਫ ਦਿੱਤੀ ਹੈ ਜਿਸ ਬਿਆਨ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਫੌਰਨ ਉਹਦੇ ਤੇ ਰਿਐਕਟ ਕੀਤਾ। ਪਰ ਸਾਨੂੰ ਕਿਉਂਕਿ ਇਹ ਸਵਾਲ ਪੁੱਛਿਆ ਗਿਆ ਬਹੁਤ ਸਾਰਿਆਂ ਵੱਲੋਂ ਕਿ ਜੀ ਕੀ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਜਾਏਗਾ, ਕਿਉਂਕਿ ਗਵਰਨਮੈਂਟ ਤਾਂ ਕੌਨਫੀਡੈਂਟ ਹੈ। ਪਰ ਮੈਂ ਥੋੜਾ ਜਿਹਾ ਉਹਦਾ ਜਿਹੜਾ ਸਰਵੇ ਕੀਤਾ ਕਿ ਕੁੱਲ ਉੱਥੇ ਕੀ ਪੋਜੀਸ਼ਨ ਹੈ। ਕੁੱਲ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ 245 ਨੇ, ਲੇਕਿਨ ਇਸ ਵੇਲੇ 240 ਨੇ, ਉਹਨਾਂ 'ਚ ਕੁਝ ਦੀ ਮੌਤ ਹੋਈ ਹੈ ਜਾਂ ਕੋਈ ਐਬਸੈਂਟ ਹੈ। ਔਰ 121 ਮੈਂਬਰ BJP ਨੂੰ ਚਾਹੀਦੇ ਨੇ ਇਸ ਬਿੱਲ ਨੂੰ ਰਾਜ ਸਭਾ 'ਚ ਪਾਸ ਕਰਾਉਣ ਦੇ ਲਈ। ਇਸ ਵੇਲੇ ਜਿਹੜੇ BJP ਦੇ ਆਪਣੇ ਮੈਂਬਰਾਂ ਦੀ ਗਿਣਤੀ ਹੈ ਉਹ 83 ਹੈ। 37 ਮੈਂਬਰ ਉਹਨਾਂ ਨੂੰ ਚਾਹੀਦੇ ਨੇ ਹੋਰ ਇਹਨੂੰ ਪਾਸ ਕਰਾਉਣ ਦੇ ਲਈ। ਔਰ ਜਿਹੜੇ ਉਹਨਾਂ ਦੇ ਅਲਾਇੰਸ ਪਾਰਟਨਰ ਨੇ, ਅੰਨਾ DMK ਦੇ 11 ਮੈਂਬਰ ਨੇ, ਬੀਜੂ ਜਨਤਾ ਦਲ ਉੜੀਸਾ 'ਚ ਜਿਹੜੇ ਰੂਲ ਕਰਦੇ ਉਹਨਾਂ ਦੇ 7 ਮੈਂਬਰ ਨੇ, ਔਰ ਜਨਤਾ ਦਲ ਯੂਨਾਈਟਿਡ ਜਿਹੜਾ ਨਤੀਸ਼ ਕੁਮਾਰ ਦੇ ਨਾਲ ਬਿਹਾਰ 'ਚ ਅਲਾਇੰਸ ਹੈ ਉਹਨਾਂ ਦਾ, ਉਹਦੇ 6 ਮੈਂਬਰ ਨੇ। ਔਰ 4 ਮੈਂਬਰ ਜਿਹੜੇ ਜ਼ਾਹਰ ਹੈ ਕਿ ਨੋਮੀਨੇਟ ਹੁੰਦੇ ਨੇ ਉਹ ਸਰਕਾਰ ਦੇ ਨੋਮੀਨੇਟ ਕੀਤੇ ਹੋਏ ਨੇ। ਅਕਾਲੀ ਦਲ ਦੇ 3 ਰਾਜ ਸਭਾ ਮੈਂਬਰ ਨੇ। ਸੋ ਇਹ ਕੁੱਲ ਮਿਲਾ ਕੇ ਵੀ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਉਹਦੇ 'ਚ ਪਹੁੰਚਦੀ ਨਹੀਂ ਹੈ ਮੈਜੋਰਟੀ 'ਚ, ਪਰ 11 ਹੋਰ ਮੈਂਬਰ ਜਿਹੜੇ ਛੋਟੇ ਛੋਟੇ ਗਰੁੱਪਾਂ ਦੇ ਨੇ BJP ਕਲੇਮ ਕਰਦੀ ਹੈ ਕਿ ਇਹਨਾਂ ਦੀ ਸਾਨੂੰ ਹਮਾਇਤ ਹੈ। ਸੋ ਇਹ ਕੁੱਲ ਮਿਲਾ ਕੇ ਜਿਹੜੇ ਨੇ 128 ਹੋ ਸਕਦੀ ਹੈ ਗਿਣਤੀ, ਔਰ BJP ਨੂੰ 121 ਮੈਂਬਰ ਚਾਹੀਦੇ ਨੇ। ਹਾਲਾਂ ਲੋਕ ਸਭਾ ਦੇ ਵਿੱਚ ਸ਼ਿਵ ਸੈਨਾ ਜਿਹੜੀ BJP ਦੀ ਪਾਰਟਨਰ ਰਹੀ, ਉਹਨਾਂ ਦੇ ਹੁਣ 3 ਮੈਂਬਰ ਨੇ ਅਪਰ ਹਾਊਸ ਰਾਜ ਸਭਾ 'ਚ। ਲੋਕ ਸਭਾ 'ਚ ਉਹਨਾਂ ਨੇ ਸਪੋਰਟ ਤਾਂ ਕੀਤਾ ਇਹਨੂੰ ਬਿੱਲ ਨੂੰ, ਕੰਡੀਸ਼ਨਲ ਇਹ ਕਹਿ ਕੇ ਜੀ ਇਹ ਇਨਵਿਜ਼ੀਬਲ ਡਿਵਾਈਸ ਹੈ, ਇਹ ਉਹ ਡਿਵਾਈਡ ਹੈ, ਪਰ ਸਪੋਰਟ ਕੀਤਾ। ਪਰ ਹੁਣ ਇਵੇਂ ਲੱਗਦਾ ਵੀ ਸ਼ਿਵ ਸੈਨਾ ਦੇ 3 ਮੈਂਬਰ ਸਪੋਰਟ ਨਹੀਂ ਕਰਨਗੇ। ਸੋ ਇਸ ਹਾਲਤ 'ਚ ਜਿਹੜੀ ਆਪੋਜ਼ਿਟ ਤੇ ਰਹਿ ਜਿਹਨੂੰ ਕਾਂਗਰਸ ਲੀਡ ਕਰ ਰਹੀ ਹੈ, ਉਹਨਾਂ ਦੀ ਜਿਹੜੀ ਨੰਬਰ ਹੈ ਕਾਂਗਰਸ 46 ਮੈਂਬਰ ਨੇ ਜਿਹੜੇ ਅਪੋਜ਼ ਕਰ ਰਹੇ ਨੇ ਇਸ ਬਿੱਲ ਨੂੰ। ਤ੍ਰਿਣਮੂਲ ਕਾਂਗਰਸ ਜਿਹੜੀ ਜ਼ਾਹਰ ਹੈ ਮਮਤਾ ਬੈਨਰਜੀ ਜਿਹੜੀ ਵੋਕਲੀ ਅਪੋਜ਼ ਕਰ ਰਹੀ, ਉਹਨਾਂ ਦੇ 13 ਮੈਂਬਰ ਨੇ। ਸਮਾਜਵਾਦੀ ਪਾਰਟੀ ਦੇ 9 ਮੈਂਬਰ ਨੇ। ਜਿਹੜੀਆਂ ਕਮਿਊਨਿਸਟ ਧਿਰਾਂ ਨੇ, ਲੈਫਟਿਸਟ ਪਾਰਟੀ ਜਿਨ੍ਹਾਂ ਨੂੰ, ਉਹਨਾਂ ਦੇ 6 ਮੈਂਬਰ ਨੇ। ਔਰ TRS ਤੇਲੰਗਾਨਾ ਦਾ ਜਿਹੜਾ ਰਾਸ਼ਟਰੀ ਸਮਿਤੀ ਹੈ ਚੰਦਰ ਸ਼ੇਖਰ ਦੀ, ਉਹਦੇ 6 ਮੈਂਬਰ ਨੇ। DMK ਦੇ 5 ਮੈਂਬਰ ਨੇ। ਆਮ ਆਦਮੀ ਪਾਰਟੀ ਦੇ 3 ਮੈਂਬਰ ਨੇ। ਔਰ ਬਹੁਜਨ ਸਮਾਜ ਪਾਰਟੀ ਇਸ ਮੁੱਦੇ ਤੇ ਚਲੋ ਚੰਗੀ ਗੱਲ ਹੈ ਕਿ
ਮਾਇਆਵਤੀ ਦੀ ਪਾਰਟੀ ਨੇ ਵੀ ਇਸ ਦਾ ਵਿਰੋਧ ਕੀਤਾ। ਹਾਲਾਂਕਿ ਕਸ਼ਮੀਰ ਦੇ ਮੁੱਦੇ ਤੇ ਉਹਨੇ ਸਪੋਰਟ ਕੀਤਾ ਸੀ ਸਰਕਾਰ ਨੂੰ। ਇਸੇ ਤਰ੍ਹਾਂ ਕੇਜਰੀਵਾਲ ਦੀ ਪਾਰਟੀ ਵੀ ਇਸ ਦਾ ਵਿਰੋਧ ਕਰ ਰਹੀ ਹੈ। ਸੋ ਇਹ ਜਿਹੜੇ ਬਾਕੀ ਵੀ 21 ਨੇ, ਇਹ ਕੁੱਲ ਮਿਲਾ ਕੇ 110 ਗਿਣਤੀ ਬਣਦੀ ਹੈ। ਸੋ ਬੜੀ ਕਲੋਜ਼ ਹੈ ਇਹ ਫਾਈਟ। ਜੇ ਮੌਕੇ ਦੇ ਉੱਤੇ ਕੋਈ 2-4 ਇੱਧਰ ਉੱਧਰ ਹੋ ਗਏ ਤਾਂ ਫਿਰ ਇਸ ਦੇ ਚਾਂਸਸ ਨੇ ਕਿ ਰਾਜ ਸਭਾ 'ਚ ਪਾਸ ਨਾ ਹੋ ਸਕੇ, ਕਿਉਂਕਿ ਪਿਛਲੇ ਵੀ ਇਹਨੂੰ ਜਨਵਰੀ 2019 'ਚ ਵੀ ਇਹ ਕੈਬ ਦਾ ਬਿੱਲ ਇਹਨਾਂ ਨੇ ਲੋਕ ਸਭਾ 'ਚ ਪਾਸ ਕਰਵਾ ਲਿਆ ਸੀ, ਪਰ ਰਾਜ ਸਭਾ ਦੇ ਵਿੱਚ ਇਹਨਾਂ ਕੋਲ ਡਿਜ਼ਾਇਰਡ ਨੰਬਰ ਨਹੀਂ ਸੀ। ਫਿਰ ਇਹਨਾਂ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਵੀ ਕਿਹਾ ਕਿ ਜੀ ਅਸੀਂ ਜਿਹੜਾ ਇਹਨੂੰ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਇੱਕ ਬੜੀ ਖਤਰਨਾਕ ਸਿਚੁਏਸ਼ਨ ਹੈ। ਔਰ ਜਿਵੇਂ ਇਹਨਾਂ ਨੇ ਕਨਸਟੀਟਿਊਸ਼ਨ ਨੂੰ ਖਤਮ ਕਰਕੇ, ਕਿਉਂਕਿ ਇਸ ਸਾਰੇ 'ਚ ਨੇ ਇਹ ਹੁੰਦਾ ਹੈ ਨੈਕਸਟ ਸਟੈਪ ਇਹਨਾਂ ਦਾ ਹੋਏਗਾ ਜਿਹੜਾ ਯੂਨੀਫਾਰਮ ਸਿਵਲ ਕੋਡ ਦੇ ਨਾਂ ਥੱਲੇ ਮੁਸਲਿਮ ਪਰਸਨਲ ਲਾਅ ਔਰ ਦੂਜੇ ਖਤਮ ਕਰਨੇ। ਔਰ ਫਿਰ ਜਦੋਂ ਇਹਨਾਂ ਦੀ ਹੋਰ ਕੰਫਰਟੇਬਲ ਇਹਨਾਂ ਦੀ ਮੈਜੋਰਿਟੀ ਰਾਜ ਸਭਾ ਵੱਲ ਥੋੜਾ ਜਿਹਾ ਹੋਰ ਹੋ ਜਾਂਦਾ ਹੈ, ਫਿਰ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਵੀ ਐਲਾਨਣਗੇ। ਔਰ ਜੇ ਲੋੜ ਪਈ ਤਾਂ ਇਹ ਇਵਨ ਕਨਸਟੀਟਿਊਸ਼ਨ ਨੂੰ ਵੀ ਡੂ ਅਵੇ ਕਰਕੇ, ਕਿਉਂਕਿ ਇਸ ਵੇਲੇ ਬ੍ਰਾਹਮਣਿਜ਼ਮ ਹੀ ਰੂਲਿੰਗ ਜਮਾਤ ਹੈ ਔਰ ਕੋਈ ਵੀ ਭਾਵੇਂ ਦੂਜੀਆਂ ਪਾਰਟੀਆਂ 'ਚ ਵੀ ਬੈਠੇ ਹੋਏ ਉਹੀ ਲੋਕ ਨੇ। ਸੋ ਫਿਰ ਇਹ ਈਵਨ ਮਨੂ ਸਮ੍ਰਿਤੀ ਨੂੰ ਵੀ ਭਾਰਤ ਦੇ ਕਨਸਟੀਟਿਊਸ਼ਨ ਦੇ ਤੌਰ ਤੇ ਲਿਆ ਸਕਦੇ ਨੇ। ਔਰ ਇਸ ਸਾਰੇ ਪਸਮੰਜਰ ਦੇ ਵਿੱਚ ਜਿਹੜੀ ਗੱਲ ਬੜੀ ਪੋਜ਼ਿਟਿਵ ਹੋਈ ਆ ਜੇ, ਹਾਲਾਂਕਿ ਰਾਜ ਸਭਾ 'ਚ ਪਾਸ ਨਹੀਂ ਹੋਇਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਹੁਣ ਇਹ ਜਿਹੜੀ ਬਾਡੀ ਹੈ 1996 ਦੇ ਵਿੱਚ US ਕਾਂਗਰਸ ਦੀ ਜਿਹੜੀ ਹੈ ਮਰਜ਼ੀ ਦੇ ਨਾਲ ਹੋਈ। ਇਹਨੂੰ ਸੈਮਾਈ ਗਵਰਨਮੈਂਟ ਕਮਿਸ਼ਨ ਹੀ ਕਿਹਾ ਜਾਂਦਾ ਹੈ। ਔਰ ਇਹਦੇ 'ਚ ਜਿਹੜੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਉਹ ਮੈਜੋਰਿਟੀ ਪਾਰਟੀ ਵੱਲੋਂ, ਔਰ ਲੇਕਿਨ ਉਹਦੇ 'ਚ ਮਾਈਨੋਰਿਟੀ ਜਿਵੇਂ ਡੈਮੋਕ੍ਰੈਟਸ ਨੇ, ਜੇ ਡੈਮੋਕ੍ਰੈਟਸ ਦੀ ਮੈਜੋਰਿਟੀ ਹੈ ਤੇ ਰਿਪਬਲਿਕਨ ਮਾਈਨੋਰਿਟੀ ਹੈ, ਉਹਨਾਂ ਦੇ ਮੈਂਬਰ ਵੀ ਹੁੰਦੇ ਨੇ। ਔਰ ਇਸ ਵੇਲੇ ਉਹਨਾਂ ਦੇ ਵਿੱਚ ਈਵਨ ਇੱਕ ਇੰਡੀਅਨ ਅਮਰੀਕਨ ਓਰੀਜਨ ਦੀ ਬੀਬੀ ਅਰੁਣਿਮਾ ਭਾਰਗਵਾ ਵੀ ਹੈ। ਲੇਕਿਨ ਕਿਉਂਕਿ ਇਸ ਕਮਿਸ਼ਨ ਦੇ ਵਿੱਚ ਜਿਹੜਾ ਕ੍ਰਾਈਟੇਰੀਆ ਬੜਾ ਸਾਫ਼ ਹੈ ਕਿ ਹਿਊਮਨ ਰਾਈਟਸ ਬੇਸਿਕ ਜਿਹੜਾ ਉਹਨਾਂ ਦਾ ਬੇਸ ਹੈ। ਔਰ ਆਪਣਾ US ਸਰਫ ਦਾ ਇਹ ਹਾਲ ਹੈ ਕਿ ਇਹਨਾਂ ਦੇ ਜਿਹੜੇ ਮੈਂਬਰ ਨੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੂੰ ਇੰਡੀਅਨ ਗਵਰਨਮੈਂਟ ਵੀਜ਼ਾ ਹੀ ਨਹੀਂ ਦਿੰਦੀ ਕਿ ਇਹ ਭਾਰਤ ਜਾ ਸਕਣ। ਸੋ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੈ। ਔਰ ਇਹ ਜਿਹੜੀ US ਸਰਫ ਦੀਆਂ ਰਿਕਮੈਂਡੇਸ਼ਨਸ ਨੇ, ਇਹ ਠੀਕ ਹੈ ਕਿ ਵੀ ਗਵਰਨਮੈਂਟ ਤੇ ਬਾਈਂਡਿੰਗ ਨਹੀਂ ਹੁੰਦੀਆਂ, ਪਰ ਜੇ ਅਸੀਂ ਦੇਖੀਏ ਕਿ ਜੇ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗੀਆਂ ਅਮਰੀਕਾ ਦੀਆਂ, ਔਰ ਖਾਸ ਤੌਰ ਤੇ ਕ੍ਰੀਮੀਆ ਦੇ ਵਿੱਚ ਜਿਹੜੀ ਸੋਵੀਅਤ ਦੀ ਨੀਤੀ ਸੀ, ਤਾਂ ਉਹਦੇ 'ਚ ਵੀ ਸਭ ਤੋਂ ਪਹਿਲਾਂ US ਸਰਫ ਦੀਆਂ ਰਿਕਮੈਂਡੇਸ਼ਨ ਸੀ। ਜੇ ਹਾਂਗਕਾਂਗ ਦੇ ਮੁੱਦੇ ਤੇ US ਕਾਂਗਰਸ ਨੇ ਜਿਹੜਾ ਮਤਾ ਕੀਤਾ ਔਰ ਟਰੰਪ ਨੇ ਉਸ ਦੇ ਉੱਤੇ ਦਸਤਖਤ ਕੀਤੇ, ਇਹ ਵੀ US ਸਰਫ ਦੀ ਜਿਹੜੀ ਹੈ ਰਿਕਮੈਂਡੇਸ਼ਨ ਸੀ। ਇਹੀ ਨਰਿੰਦਰ ਮੋਦੀ ਜਿਹੜਾ ਅੱਜ ਪ੍ਰਧਾਨ ਮੰਤਰੀ ਹੈ, 2002 ਤੋਂ ਲੈ ਕੇ 2014 ਤੱਕ 12 ਸਾਲ ਇਹਨੂੰ ਅਮਰੀਕਾ ਦਾ ਵੀਜ਼ਾ ਨਹੀਂ ਸੀ ਦਿੱਤਾ ਗਿਆ, ਇਸ ਲਈ ਕਿ US ਸਰਫ ਨੇ ਇਸ ਦੇ ਉੱਤੇ ਲਾਈਨ ਲਈ ਸੀ ਕਿ ਭਾਈ ਇਹ ਜਿਹੜੀਆਂ ਕਿਲਿੰਗਸ ਹੋਈਆਂ ਨੇ 2002 ਚ, ਉਹਦੇ ਲਈ ਸਿੱਧੇ ਅਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਔਰ ਅੱਜ ਜਿਹੜਾ ਇਹ ਸਟੇਟਮੈਂਟ US ਸਰਫ ਨੇ ਦਿੱਤੀ, ਬਹੁਤ ਬੋਲਡ ਸਟੇਟਮੈਂਟ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ, ਔਰ ਇਹਨਾਂ ਦਾ ਆਪਣਾ ਮੀਡੀਆ ਵੀ ਘਬਰਾਇਆ ਹੈ, ਫੋਰਨ ਮਿਨਿਸਟਰੀ ਵੀ ਘਬਰਾਈ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਜੇ ਇਹ ਬਿੱਲ ਪਾਸ ਹੋਇਆ ਤੇ ਅਸੀਂ ਅਮਿਤ ਸ਼ਾਹ ਤੇ ਜਿਹੜੀ ਦੂਸਰੀ ਲੀਡਰਸ਼ਿਪ ਹੈ ਉਹਦੇ ਤੇ ਸੈਂਕਸ਼ਨਸ ਲਾਵਾਂਗੇ, ਪਾਬੰਦੀਆਂ ਲਾਵਾਂਗੇ। ਹੁਣ ਉਹ ਵੀਜ਼ਾ ਡਿਨਾਇਲ ਵੀ ਹੋ ਸਕਦੀ, ਦੂਸਰੀ ਲੀਡਰਸ਼ਿਪ ਜ਼ਾਹਰ ਹੈ ਮੋਦੀ ਵੀ ਆਂਦਾ ਹੈ, ਉਹਦੇ 'ਚ ਕੋਈ ਹੋਰ ਸਖਤ ਐਕਸ਼ਨ ਵੀ ਹੋ ਸਕਦਾ ਹੈ। US ਸਰਫ ਕਾਂਗਰਸ ਨੂੰ ਕਹਿ ਸਕਦੀ ਹੈ ਕਿ ਇਕਨੋਮਿਕਲ ਸੈਂਕਸ਼ਨਸ ਲਾਓ, ਜਿਹੜੀਆਂ ਡੀਲਸ ਇਹ ਲਗਾਤਾਰ ਕਰ ਰਹੇ ਨੇ ਜੀ, ਡਿਫੈਂਸ ਡੀਲ ਤੇ ਫਲਾਣਾ, ਚੀਨ ਦੇ ਬਰਾਬਰ ਇਹਨਾਂ ਦੇ ਕੁੱਤੇ ਬਣੇ ਹੋਏ ਨੇ, ਉਸ ਦੇ ਉੱਤੇ ਵੀ ਹੋ ਸਕਦਾ। ਔਰ ਇਹ ਬਹੁਤ ਸਟਰੋਂਗ ਲਾਈਨ ਹੈ ਔਰ ਅਨਐਕਸਪੈਕਟਡ ਹੈ, ਕਿਉਂਕਿ ਕਸ਼ਮੀਰ ਦੇ ਮੁੱਦੇ ਤੇ ਵੀ ਜੋ ਇੰਡੀਆ ਨੇ ਕੀਤਾ ਔਰ ਕਰ ਰਿਹਾ ਕੋਈ ਛੋਟੀ ਗੱਲ ਨਹੀਂ ਹੈ। US ਸਰਫ ਨੇ ਰਿਪੋਰਟ ਤਾਂ ਉਹਦੇ 'ਚ ਕੀਤੀ, ਲੇਕਿਨ ਇਸ ਲੈਵਲ ਤੇ ਸੈਂਕਸ਼ਨਸ ਦੀ ਗੱਲ ਨਹੀਂ ਕੀਤੀ ਹੈ। ਔਰ ਇਹ ਇਹਨਾਂ ਦੀ ਆਪਣੀ ਰਿਪੋਰਟ ਹੈ ਕਿ ਭਾਈ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम has proposed sanctions against Union Home Minister Amit Shah and other principal leadership if Rajya Sabha also passes the citizenship amendment bill। ਉਹਨਾਂ ਨੇ ਕਿਹਾ ਇਹ ਵਾਰਨਿੰਗ ਵੀ ਦੇ ਦਿੱਤੀ। ਔਰ ਮੈਂ ਸਮਝਦਾ ਵੀ ਇਹ ਗੱਲ ਵੀ ਹੈਲਪ ਕਰ ਸਕਦੀ ਹੈ ਕਿ ਕੁਝ ਜਿਹੜੇ
ਪਾਰਟੀਆਂ ਵਾਲੇ ਦੋ ਦੋ ਤਿੰਨ ਤਿੰਨ ਮੈਂਬਰਾਂ ਵਾਲੇ ਇੱਧਰ ਉੱਧਰ ਵੇ ਕਰ ਰਹੇ ਨੇ, ਜਿਹਨੂੰ ਕਹਿੰਦੇ ਨੇ ਵੀ ਖੰਭ ਤੋਲ ਰਹੇ ਨੇ ਵੀ ਕਿੱਧਰ ਨੂੰ ਜਾਣਾ। ਉਹਨਾਂ ਨੂੰ ਇਹ ਖੌਫ ਵੀ ਹੋ ਸਕਦਾ ਹੈ ਕਿ ਵੀ ਜੇ ਅਸੀਂ ਵੋਟ ਪਾਈ ਤਾਂ ਸਾਡੇ ਤੇ ਵੀ ਪਾਬੰਦੀ ਲੱਗ ਸਕਦੀ ਹੈ। ਔਰ ਇਹਦੇ 'ਚ ਜਿਹੜਾ ਉਹਨੇ ਐਗਜ਼ੈਕਟ ਲਫ਼ਜ਼ ਨੇ ਇਹਨਾਂ ਦੇ, ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਇਜ਼ ਏ ਡੇਂਜਰਸ ਟਰਨ ਇਨ ਦਾ ਰੋਂਗ ਡਾਇਰੈਕਸ਼ਨ, ਕਿ ਬੜਾ ਖਤਰਨਾਕ ਮੋੜ ਹੈ ਔਰ ਬਿਲਕੁਲ ਗਲਤ ਦਿਸ਼ਾ ਦੇ ਵੱਲ ਹੈ। It runs counter to India's rich history of secular pluralism and the Indian Constitution, which guarantees equality before the law regarding the faith. ਇਹ ਭਾਰਤ ਦੀ ਜਿਹੜਾ ਅਮੀਰ ਵਿਰਸਾ ਹੈ ਪਲੂਰਲਿਜ਼ਮ ਦਾ, ਜਿੱਥੇ ਸਾਰੇ ਰਲ ਕੇ ਰਹਿੰਦੇ ਨੇ, ਔਰ ਭਾਰਤੀ ਆਇਨ ਜਿਹੜਾ ਕਿ ਕਾਨੂੰਨ ਦੇ ਸਾਹਮਣੇ ਹਰ ਇੱਕ ਨੂੰ ਮਜ਼ਹਬ ਦੀ ਬਰਾਬਰੀ ਦਾ ਹੱਕ ਦਿੰਦਾ ਹੈ, ਉਸ ਦੀ ਅਵਹੇਲਣਾ ਹੈ, ਉਲੰਘਣਾ ਹੈ। ਔਰ ਇਹ ਕਮਿਸ਼ਨ ਨੇ ਕਿਹਾ, ਔਰ ਇਸ ਦੇ ਨਾਲ ਹੀ ਉਹਦੇ 'ਚ ਇਹਨਾਂ ਦਾ ਪੂਰਾ ਇਹਨਾਂ ਨੇ ਵੇਰਵਾ ਦਿੱਤਾ ਕਿ ਭਾਈ ਇਹਦਾ US ਸਰਫ ਦਾ ਸਟਰਕਚਰ ਕੀ ਹੈ ਔਰ ਇਹ ਸਾਰੇ ਦਾ ਕੀ ਨਤੀਜਾ ਹੋਏਗਾ। ਔਰ ਇਹ ਸਾਰਾ ਜੋ ਚੱਲ ਰਿਹਾ ਇਹਦੇ 'ਚ ਇੰਡੀਅਨ ਗਵਰਨਮੈਂਟ ਇੰਨੀ ਹੜਬੜਾਈ ਹੈ ਵੀ ਉਹਨਾਂ ਨੇ ਆਲਰੇਡੀ, ਕਿਉਂਕਿ ਕਸ਼ਮੀਰ ਮੁੱਦੇ ਦੇ ਉੱਤੇ ਵੀ ਟੌਮ ਲੈਂਟੋਸ ਕਮਿਸ਼ਨ ਦੀ ਹੀਅਰਿੰਗ ਹੋਈ, ਹਾਊਸ ਦੀ ਕਮੇਟੀ ਜਿਹੜੀ ਕਾਂਗਰਸਮੈਨ ਸ਼ਰਮਨ ਜਿਹੜਾ ਇੰਡੀਅਨ ਕਾਕਸ ਦਾ ਚੇਅਰਪਰਸਨ ਹੈ ਉਹਨੇ ਵੀ ਕੀਤੀ, ਔਰ ਇਹਨਾਂ ਨੇ ਹੁਣ $40,000 ਮਹੀਨੇ ਦੇ ਉੱਤੇ ਇੱਕ ਲੌਬਿੰਗ ਫਰਮ ਹਾਇਰ ਕੀਤੀ ਹੈ, PR ਏਜੰਸੀ, ਔਰ ਉਹਨਾਂ ਨੇ ਇਹ ਕਿਹਾ ਕਿ ਜੀ ਸਾਡਾ ਕੁਝ ਕਰੋ, ਇੱਥੇ ਦੱਸੋ। ਔਰ ਇਹ ਜਿਹੜਾ ਮਿਸਟਰ ਹਰਸ਼ਵਰਧਨ ਸਿੰਗਲਾ ਇੰਡੀਆ ਦਾ ਐਂਬੈਸਡਰ ਹੈ, ਉਹ ਵੀ ਬੜੀ ਦੌੜ ਭੱਜ ਕਰ ਰਿਹਾ। ਉਹ ਜਾ ਕੇ ਟੈਕਸਾਸ ਜਾਰਜ ਬੁਸ਼ ਨੂੰ ਮਿਲਿਆ ਹੈ, ਮੈਸਾਚੂਸੇਟਸ ਦੇ ਗਵਰਨਰ ਚਾਰਲਸ ਬੇਕਰ ਨੂੰ ਮਿਲਿਆ ਹੈ, ਕਾਂਗਰਸਮੈਨ ਰੌਨ ਰਾਈਟ ਨੂੰ ਮਿਲਿਆ, ਕਾਂਗਰਸਵੂਮਨ ਡੀਨਾ ਟਾਈਟਸ ਨੂੰ ਮਿਲਿਆ, ਔਰ ਇਹ ਕਰ ਰਹੇ। ਸੋ ਕੁੱਲ ਮਿਲਾ ਕੇ ਇਸ ਦੇ ਉੱਤੇ ਭਾਰਤ ਦੀ ਫੋਰਨ ਮਿਨਿਸਟਰੀ ਨੇ ਫੌਰਨ ਜਿਹੜਾ ਉਹ ਰਿਐਕਸ਼ਨ ਦਿੱਤਾ ਹੈ, ਔਰ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਮਿਸਟਰ ਰਵੀਸ਼ ਕੁਮਾਰ, ਉਹਨੇ ਆਪਣੇ ਟਵਿੱਟਰ ਦੇ ਉੱਤੇ ਵੀ ਇਹ ਟਵੀਟ ਕੀਤਾ ਔਰ ਉਹਨੇ ਕਿਹਾ ਜਿਹਦਾ ਪੋਜੀਸ਼ਨ ਆਰਟੀਕੂਲੇਟਡ ਬਾਈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम is not surprising given its past record. It is however regrettable that the body has chosen to be guided only by its prejudice and biases on a matter on which it clearly has little knowledge and no locus standi, Kumar said. कि जी ये ਜਿਹੜਾ US ਸਰਫ ਨੇ ਕਿਹਾ ਇਹ ਸਾਡੇ ਖਿਲਾਫ ਵਿਤਕਰਾ ਹੈ, ਬਾਇਜ਼ ਹੈ, ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਇੱਥੇ ਸਾਡੇ ਕੀ ਨੌਲੇਜ ਹੈ ਔਰ ਇੱਥੇ ਲੋਕਲ ਸਿਚੁਏਸ਼ਨ ਕੀ ਹੈ, ਔਰ ਇਹ ਪਹਿਲਾਂ ਵੀ ਇਸ ਕਿਸਮ ਦਾ ਬਾਇਜ਼ ਦਿੰਦੇ ਰਹੇ ਨੇ। ਚਲੋ ਉਹਨਾਂ ਨੇ ਤਾਂ ਆਪਣਾ ਇੰਨਾ ਕਰਨਾ ਸੀ, ਹਾਲਾਂਕਿ ਇਸ ਦੇ ਉੱਤੇ ਈਵਨ ਪਾਕਿਸਤਾਨ ਦੀ ਵੀ ਸਟਰੋਂਗ ਕੰਡੈਮਨੇਸ਼ਨ ਇੰਡੀਆ ਦੀ ਆਈ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਉੱਤੇ, ਔਰ ਜਿਵੇਂ ਮੈਂ ਕਿਹਾ ਵੀ ਨਾਰਥ ਈਸਟ ਪੂਰਾ ਸੜ ਰਿਹਾ ਹੈ ਇਸ ਵੇਲੇ, ਔਰ ਉਹ ਸਿਚੁਏਸ਼ਨ ਆਊਟ ਆਫ ਕੰਟਰੋਲ ਵੀ ਹੋ ਸਕਦੀ ਹੈ। ਪਰ ਅਸੀਂ ਅੱਜ ਜਦੋਂ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਦੀ 72ਵੀਂ ਇਸ ਸਾਲਗਿਰਾਹ ਦੇ ਉੱਤੇ ਗੱਲ ਕਰ ਰਹੇ, ਮੈਂ ਸਮਝਦਾ ਹਾਂ ਵੀ US ਸਰਫ ਨੇ ਬਹੁਤ ਪੋਜ਼ਿਟਿਵ ਜਿਹੜਾ ਇਹ ਰਿਸਪੌਂਸ ਦਿੱਤਾ ਹੈ ਇਹਨਾਂ ਦੇ ਮੂੰਹ ਭੰਨਣ ਦੇ ਲਈ, ਜਿਹੜਾ ਪੋਜ਼ਿਟਿਵ ਫਰਮ ਦਾ ਹਿਊਮਨ ਰਾਈਟਸ ਪਰਸਪੈਕਟਿਵ। ਔਰ ਇਸ ਦੇ ਉੱਤੇ ਅਮਰੀਕਨ ਕਾਂਗਰਸ ਜਿਹੜੀ ਆਲਰੇਡੀ ਜਿਵੇਂ ਅਸੀਂ ਦੱਸਿਆ ਸੀ ਕਿ ਬੀਬੀ ਪ੍ਰਮਿਲਾ ਜੈਪਾਲ ਜਿਹੜੀ ਕਾਂਗਰਸ ਫੋਰਮੈਨ ਹੈ ਸੀਐਟਲ ਤੋਂ, ਉਹਨਾਂ ਨੇ ਇੱਕ ਹੋਰ ਰਿਪਬਲਿਕਨ ਦੇ ਨਾਲ ਕਸ਼ਮੀਰ ਮੁੱਦੇ ਦੇ ਉੱਤੇ ਆਲਰੇਡੀ ਹਾਊਸ ਰੈਜ਼ੋਲੂਸ਼ਨ ਕੀਤਾ। ਸੋ US ਸਰਫ ਦੀ ਰਿਪੋਰਟ ਦੀ ਰੌਸ਼ਨੀ ਦੇ ਵਿੱਚ ਉਸ ਕਸ਼ਮੀਰ ਮੁੱਦੇ ਵਾਲੇ ਰੈਜ਼ੋਲੂਸ਼ਨ ਨੂੰ ਵੀ ਹੋਰ ਬਲ ਮਿਲੇਗਾ, ਔਰ ਜ਼ਾਹਰ ਹੈ ਕਿ ਜਦੋਂ US ਸਰਫ ਹੋਏ ਜਾਂ ਐਮਨੈਸਟੀ ਜਾਂ ਹਿਊਮਨ ਰਾਈਟਸ ਵਾਚ, ਐਮਨੈਸਟੀ ਹਿਊਮਨ ਰਾਈਟਸ ਵਾਚ ਤਾਂ NGOs ਨੇ ਫਿਰ ਵੀ, ਹਾਲਾਂ ਉਹਨਾਂ ਦੀਆਂ ਰਿਪੋਰਟਾਂ ਸਰਕਾਰਾਂ ਦਿਲਚਸਪੀ ਨਾਲ ਦੇਖਦੀਆਂ ਨੇ। US ਸਰਫ ਤਾਂ ਜਿਹੜਾ ਸੈਮਾਈ ਗਵਰਨਮੈਂਟ ਹੈ, ਔਰ ਇਸ ਦਾ ਇੰਪੈਕਟ ਜਿਹੜਾ ਹੈ ਕਾਂਗਰੈਸ਼ਨਲ ਲੌਬੀ ਤੇ ਵੀ ਹੋਏਗਾ। ਔਰ ਮੈਂ ਸਮਝਦਾ ਵੀ ਜਿਵੇਂ ਅਸੀਂ ਕੱਲ ਜਦੋਂ ਗੱਲ ਕੀਤੀ ਕਿ ਕਿਵੇਂ ਜਿਹੜੀ ਜੈਨੋਸਾਈਡ ਕਨਵੈਨਸ਼ਨ ਦੀ 71st ਐਨੀਵਰਸਰੀ ਸੀ, ਪਾਕਿਸਤਾਨ ਦੀ ਕੁਰਸੀ ਖਾਲੀ ਸੀ, ਕੋਈ ਨੁਮਾਇੰਦਾ ਨਹੀਂ ਆਇਆ, ਜਿੱਥੇ ਕਿ ਉਹ ਕਸ਼ਮੀਰ ਦੀ ਸਿਚੁਏਸ਼ਨ ਔਰ ਜਿਹੜਾ ਜੈਨੋਸਾਈਡ ਹੈ ਹੋਣ ਵਾਲਾ ਕਸ਼ਮੀਰ 'ਚ ਔਰ ਆਲਰੇਡੀ ਜੋ ਹੋ ਰਿਹਾ ਭਾਰਤ ਦੇ ਵਿੱਚ, ਉਸ ਨੂੰ ਹਾਈਲਾਈਟ ਕਰ ਸਕਦੇ ਸੀ। ਸੋ ਅਸੀਂ ਆਪਣੇ ਉਹਨਾਂ ਸਾਰੇ ਹੀ ਪਾਕਿਸਤਾਨੀ ਭਰਾਵਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਇਸ ਦਾ ਨੋਟਿਸ ਵੀ ਲਿਆ, ਇਹਨੂੰ ਐਪਰੀਸ਼ੀਏਟ ਕੀਤਾ, ਸਰਕਾਰ ਦੀ ਅਲਗਰਜ਼ੀ ਦੇ ਉੱਤੇ ਤਨਕੀਦ ਕੀਤੀ। ਕਈਆਂ ਨੇ ਕਿਹਾ, ਇੱਕ ਮੀਡੀਆ ਰਿਪਰੈਜ਼ੈਂਟੇਟਿਵ ਨੇ ਕਿ ਉਹਨਾਂ ਦੇ ਬ੍ਰਦਰ ਕੋ ਵੱਡਾ ਅਖਬਾਰ ਚਲਾਉਂਦੇ ਨੇ ਕਿ ਵੀ ਇਹਨੂੰ ਅਸੀਂ ਹਾਈਲਾਈਟ ਕਰਾਂਗੇ,
ਔਰ ਮੈਂ ਸਮਝਦਾ ਵੀ ਜਿਹੜੇ ਵੀ ਇੱਥੇ ਬੈਠੇ ਡਿਪਲੋਮੈਟ ਜਿਹੜੇ ਬੇਸ਼ੱਕ ਜਿਹੜੇ ਯੂਐਨ 'ਚ ਹੁਣ ਨਵੇਂ ਐਂਬੈਸਡਰ ਹੈ ਮੁਨੀਰ ਅਕਰਮ ਜੀ ਪਾਕਿਸਤਾਨ ਦੇ, ਉਹ ਇੱਕ ਕੇਪੇਬਲ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਲਿਆਂਦਾ, ਲੇਕਿਨ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਿੰਮੇਵਾਰੀ ਦੇ ਵਿੱਚ ਕੋਤਾਹੀ ਹੋਈ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਡਿਵੈਲਪਮੈਂਟਸ ਬੜੀਆਂ ਹੋਈਆਂ ਨੇ, ਪਾਕਿਸਤਾਨ ਜਿੰਨਾ ਮਰਜ਼ੀ ਇੰਟਰਨਲੀ ਪ੍ਰੋਬਲਮਸ ਦੇ ਵਿੱਚ ਹੋਏ, ਯੂਐਸ ਸਰਫ ਦੀ ਰਿਪੋਰਟ ਜਾਂ ਜਿਵੇਂ ਪਾਕਿਸਤਾਨ ਨੇ ਕੰਡੈਮ ਕੀਤਾ ਹੈ ਇਸ ਕੈਬ ਨੂੰ, ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈ, ਪਰ ਇਸ ਯੂਐਸ ਸਰਫ ਦੀ ਰੋਸ਼ਨੀ ਦੇ ਵਿੱਚ ਸਗੋਂ ਕਸ਼ਮੀਰ ਮੁੱਦੇ ਨੂੰ ਹੋਰ ਵੀ ਉਭਾਰਿਆ ਜਾ ਸਕਦਾ ਹੈ ਕਿ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਜਿੱਥੇ ਭਾਰਤ ਦੇ ਬਾਕੀ ਮੁਸਲਮਾਨਾਂ ਦਾ ਨਾਲ ਇਹ ਕੀ ਕਰਨ ਜਾ ਰਹੇ ਨੇ, ਆਲਰੇਡੀ ਅਸਾਮ ਦੇ 2 ਮਿਲੀਅਨ ਨਾਲ ਕੀ ਕੀਤਾ ਹੈ, ਕਸ਼ਮੀਰ ਵਾਦੀ ਦੇ 8 ਮਿਲੀਅਨ ਨਾਲ ਕੀ ਕੀਤਾ ਹੈ। ਸੋ ਜੇ ਆਪਣੀਆਂ ਰੋਂਗਸ ਨੂੰ ਡਿਫੈਂਡ ਕਰਨ ਲਈ $40,000 ਪਰ ਮੰਥ ਦੇ ਉੱਤੇ ਇੰਡੀਆ ਲੌਬਿੰਗ ਫਰਮ ਹਾਇਰ ਕਰ ਸਕਦਾ ਹੈ, ਤੇ ਜਿਹੜੇ ਵਿਕਟਮ ਮੁਸਲਮਾਨ ਨੇ, ਕਸ਼ਮੀਰੀ ਨੇ, ਉਹਨਾਂ ਦੀ ਜਫਾ ਦੇ ਲਈ ਜਿਹੜਾ ਜੇ ਪਾਕਿਸਤਾਨ ਦੇ ਆਪਣੇ ਡਿਪਲੋਮੈਟਸ ਜਾਂ ਜਿਹੜੇ ਨਾਅਹਿਲ ਨੇ ਤਾਂ ਫਿਰ ਭਾਵੇਂ ਬਜਟ ਦੇ ਉੱਤੇ ਐਕਸਟਰਾ ਬੋਝ ਵੀ ਪਾਉਣਾ ਪੈਂਦਾ ਹੈ, ਲੌਬਿੰਗ ਫਰਮ ਹਾਇਰ ਕਰਕੇ। ਇਹ ਵਕਤ ਹੈ ਕਿ ਵੀ ਹੁਣ ਇਹਨਾਂ ਨੂੰ ਭਜਾ ਲਓ ਜਿੱਥੋਂ ਤੱਕ ਵੀ ਤੁਸੀਂ ਭਜਾ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਇਹ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।